ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਡਾਕਟਰ ਸਾਹਿਬ, ਜਿਵੇਂ ਤੁਸੀਂ ਪਹਿਲਾਂ ਹੁਣ ਸ਼ੇਰਾਂ ਦੀ ਗੱਲ ਕੀਤੀ ਸੀਗੀ, ਜੰਗਲ ਦੇ ਸ਼ੇਰ ਤੇ ਸਰਕਸ ਦੇ ਸ਼ੇਰ, ਮਤਲਬ ਉਸ ਕੰਟੈਕਸਟ ਦੇ ਵਿੱਚ ਜੇ ਅਸੀਂ ਦੇਖੀਏ ਅੱਜ ਮਤਲਬ ਹੁਣੇ ਇੱਥੇ ਥੋੜੇ ਦਿਨ ਪਹਿਲਾਂ ਜਿੱਥੇ ਅਸੀਂ ਜਿਸ ਧਰਤੀ ਤੇ ਬੈਠੇ ਹਾਂ, ਇੱਥੇ ਅਕਾਲੀ ਦਲ ਦੇ ਦਿੱਲੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਗੁਰਦੁਆਰਾ ਕਮੇਟੀ ਦੇ, ਉਹਨਾਂ ਦੇ ਨਾਲ ਮਨਜਿੰਦਰ ਸਿੰਘ ਸਿਰਸਾ, ਪ੍ਰੇਮ ਸਿੰਘ ਚੰਦੂ ਮਾਜਰਾ, ਇਹ ਸਾਰੇ ਬੰਦੇ ਇੱਥੇ ਆਏ ਹੋਏ ਸੀ ਤੇ ਉਹਨਾਂ ਤੇ ਇੱਥੇ ਜੀਕੇ ਤੇ ਕੇਸ ਹੋਇਆ, ਮਨਜਿੰਦਰ ਸਿੰਘ ਸਿਰਸਾ ਤੇ ਵੀ ਪੁਲਿਸ ਕੰਪਲੇਂਟ ਹੋਈ ਹੈ ਤੇ ਉਹ ਸਾਰੀ ਉਹਨਾਂ ਨੇ ਨਾਲ ਦੀ ਨਾਲ ਉਹਨਾਂ ਦਾ ਵਾਪਸ ਹੋਇਆ ਕਿ ਜੀ ਨਹੀਂ, ਇਹ ਥੋੜੇ ਜਿਹੇ ਬੰਦੇ ਨੇ, ਇਦਾਂ ਲੱਗੇ ਹੋਏ ਨੇ, ਇਹਨਾਂ ਨੂੰ ISI ਫੰਡ ਕਰਦੀ ਹੈ। ਮਤਲਬ ਇਸ ਸਿਚੁਏਸ਼ਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੀ ਇਹ ਮਤਲਬ ਇੱਕ ਡਾਇਸਪੋਰਾ, ਮਤਲਬ ਹੁਣ ਉਹਨਾਂ ਨੇ ਡਾਇਰੈਕਟਲੀ ਅਟੈਕ ਕੀਤਾ ਕਿ ਮਤਲਬ ਜਿਹੜੇ ਸਿੱਖ ਜਿਨ੍ਹਾਂ ਨੇ ਅਸਾਈਲਮ ਲਈ ਹੋਈ ਹੈ ਇੱਥੇ, ਉਹਨਾਂ ਦੀ ਜਾਂਚ ਕਰਵਾਈ ਜਾਵੇ। ਮਤਲਬ ਇਹਨੂੰ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਕਿਵੇਂ ਦੇਖਦੇ ਹੋ? ਮਤਲਬ ਪੰਜਾਬ ਨੂੰ ਕਿਵੇਂ ਇਫੈਕਟ ਕਰੂਗਾ, ਉੱਥੇ ਦੇ ਲੋਕਾਂ ਨੂੰ? ਕਿਉਂਕਿ ਉੱਥੇ ਐਜ਼ ਫਾਰ ਐਜ਼ ਮੀਡੀਆ ਇਜ਼ ਕੰਸਰਨਡ ਦੇਰ ਇਜ਼ ਟੋਟਲੀ ਬਲੈਕ ਆਊਟ। ਉੱਥੇ ਬਹੁਤੀਆਂ ਨਿਊਜ਼ ਜਿਹੜੀ ਨਿਊਜ਼ ਜਾਂਦੀ ਹੈ ਉਹ ਗਵਰਨਮੈਂਟ ਵਰਜ਼ਨ ਹੁੰਦਾ ਤੇ ਉਹ ਜਿਹੜਾ ਨਿਰਪੱਖ ਸੋਚ ਦਾ ਧਾਰਨੀ ਜਿਹੜਾ ਕੋਈ ਅਖਬਾਰ ਹੈਗਾ, ਉੱਦਾਂ ਦੀ ਕੋਈ ਨਿਊਜ਼ ਨਹੀਂ ਉੱਥੇ ਜਾਂਦੀ ਹੈਗੀ। ਇੱਥੇ ਇਟਸ ਟੋਟਲੀ ਡਿਫਰੈਂਟ। ਇਹਨੂੰ ਤੁਸੀਂ ਐਜ਼ ਅ ਬੈਲੈਂਸਿੰਗ ਫੈਕਟਰ ਅੱਗੇ ਇਹਦੇ ਚੋਂ ਕੀ ਦੇਖਦੇ ਹੋ? ਦੇਖੋ, ਪਹਿਲੀ ਗੱਲ ਤਾਂ ਇਹ ਸਮਝਣ ਵਾਲੀ ਹੈ ਕਿ ਹਮੇਸ਼ਾ ਜਦੋਂ ਵੀ ਤੁਸੀਂ ਦੁਨੀਆ ਦਾ 6-7 ਹਜ਼ਾਰ ਸਾਲ ਦਾ ਮਨੁੱਖੀ ਇਤਿਹਾਸ ਦੇਖਦੇ ਹੋ, ਉਹ ਰਜੀਮ ਜਿਨ੍ਹਾਂ ਨੇ ਲੋਕਾਂ ਦੇ ਹੱਕ ਖੋਏ, ਜਿਨ੍ਹਾਂ ਕਬੀਲਿਆਂ ਦੇ ਖੋਏ, ਉਹ ਉਹਨਾਂ ਚੋਂ ਹੀ, ਉਹਨਾਂ ਕਬੀਲਿਆਂ ਜਾਂ ਉਹਨਾਂ ਕੌਮਾਂ ਦੀ ਸ਼ਕਲੋ ਸੂਰਤ ਵਾਲਿਆਂ ਨੂੰ ਹੀ ਸਾਹਮਣੇ ਖੜਾ ਕਰਦੇ ਨੇ। ਔਰ ਜਿਹਨੂੰ ਅਸੀਂ ਸਾਦਾ ਪੰਜਾਬੀ 'ਚ ਕਹਿਣਾ ਹੋਏ ਕਿ ਕੁਹਾੜੀ ਦਾ ਦਸਤਾ ਮੋਸਟਲੀ ਉਹੀ ਬਣਦੇ ਨੇ ਜਿਨ੍ਹਾਂ ਨੂੰ ਜਿਸ ਕੌਮ ਦਾ ਜਾਂ ਜਿਸ ਕਬੀਲੇ ਦਾ ਉਹਨਾਂ ਨੇ ਸਫਾਇਆ ਜਾਂ ਸ਼ੋਸ਼ਣ ਕਰਨਾ ਹੁੰਦਾ ਜਾਂ ਕਰ ਰਹੇ ਹੁੰਦੇ ਨੇ। ਗਾਂਧੀ ਨੇ ਹਮੇਸ਼ਾ ਹੀ, ਮੌਲਾਨਾ ਅਬੁਲ ਕਲਾਮ ਆਜ਼ਾਦ ਹਾਲਾਂ ਬਹੁਤ ਵੱਡਾ ਸਕਾਲਰ ਸੀ ਉਹ ਇਸਲਾਮਿਕ ਦੁਨੀਆ ਦਾ, ਤੇ ਉਹਨੂੰ ਕਦੇ ਮੁਹੰਮਦ ਅਲੀ ਜਿਨ੍ਹਾਂ ਹੱਥ ਵੀ ਨਹੀਂ ਸੀ ਉਹਦੇ ਨਾਲ ਮਿਲਾਉਂਦਾ, ਕਹਿੰਦਾ ਸੀ ਇਹ ਇੰਡੀਅਨ ਸ਼ੋ ਬॉय ਜੀ। ਹੁਣ ਇਹ ਜੀਕੇ ਹੋਏ, ਮਨਜਿੰਦਰ ਹੋਏ ਜਾਂ ਕੱਲ ਨੂੰ ਕੋਈ ਹੋਰ ਆ ਜਾਣ, ਇਹ B ਟੀਮ, ਕਿਉਂਕਿ A ਟੀਮ ਤਾਂ ਬਾਦਲ ਪਿਓ ਪੁੱਤਰ ਇਹ ਸਾਰੇ ਇੱਥੇ ਬਲੌਕ ਹੋਏ ਨੇ ਆਲਰੇਡੀ। ਏਲੀਅਨ ਟਾਰਟਸ ਐਕਟ ਐਂਡ ਪ੍ਰੀਵੈਂਸ਼ਨ ਅਗੇਂਸਟ ਟਾਰਚਰ ਐਕਟ ਦੇ ਥੱਲੇ ਮੁਕੱਦਮੇ ਨੇ। ਸੋ ਹੁਣ ਇਸ ਗੱਲ ਨੂੰ ਏਜੰਸੀਆਂ ਵੀ ਚੰਗੀ ਤਰ੍ਹਾਂ ਸਮਝਦੀਆਂ ਨੇ ਕਿ ਜਿਹੜਾ 4 ਮਿਲੀਅਨ ਸਿੱਖ ਡਾਇਸਪੋਰਾ ਹੈ, 40 ਲੱਖ ਸਿੱਖ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨੇ ਔਰ ਝੰਡਾ ਉਹਨਾਂ ਨੇ ਚੁੱਕਿਆ ਹੋਇਆ ਹੈ। ਔਰ ਜਿਵੇਂ ਪੰਜਾਬ ਦੇ ਵਿੱਚ ਬੇਸ਼ੱਕ ਸਾਡੀਆਂ ਧਿਰਾਂ ਨੂੰ ਇਹ ਹਮੇਸ਼ਾ ਹਾਸ਼ੀਏ ਤੇ ਸੁੱਟਣ ਦਾ ਯਤਨ ਕਰਦੇ ਨੇ, ਮੀਡੀਆ ਇਗਨੋਰ ਕਰਦਾ ਹੈ ਜਾਂ ਡਿਸਟੋਰਟ ਕਰਦਾ ਹੈ, ਲੇਕਿਨ ਇਹਦੇ ਬਾਵਜੂਦ ਇਸ ਵੇਲੇ ਡਾਇਸਪੋਰਾ ਸਿੱਖ ਇੱਕ ਆਕਸੀਜਨ ਦੀ ਤਰ੍ਹਾਂ ਨੇ ਪੰਜਾਬ ਦੇ ਉਸ ਮੂਵਮੈਂਟ ਦੇ ਲਈ। ਔਰ ਪੰਜਾਬ ਦੇ ਵਿੱਚ ਜਿਹੜੀਆਂ ਜਥੇਬੰਦੀਆਂ, ਜਿਹੜੇ ਸਿੰਘ ਸਿੰਘਣੀਆਂ ਖਲੋਤੇ ਨੇ, ਉਹ ਸਾਡਾ ਨਿਊਕਲੀਅਸ ਨੇ ਇਹ ਦੱਸਣ ਦੇ ਲਈ ਕਿ ਤੁਹਾਡੇ ਜ਼ੁਲਮ ਦੇ ਬਾਵਜੂਦ ਗੱਲ ਮੁੱਕੀ ਨਹੀਂ। ਸੋ ਉਹਦੇ ਲਈ ਅਸੀਂ ਸਮਝਦੇ ਹਾਂ ਕਿ ਇਹ ਸਪੈਸ਼ਲ ਮਿਸ਼ਨ ਦੇ ਉੱਤੇ ਨੇ। ਇਸ ਤੋਂ ਪਹਿਲਾਂ ਵੀ ਇਹ ਜੀਕੇ ਇੱਥੇ ਆ ਕੇ ਗਿਆ ਜੀ। ਇਹਨਾਂ ਦਾ ਇਹ ਯਤਨ ਹੈ ਕਿ ਭਈ ਇਹ ਬਾਹਰਲੇ ਸਿੱਖਾਂ 'ਚ ਝਗੜੇ, ਕਿਉਂਕਿ ਜਦੋਂ ਤੁਸੀਂ ਗੁਰਦੁਆਰਿਆਂ 'ਚ ਕੋਈ ਲਿਆਉਣ ਦਾ ਯਤਨ ਹੁੰਦਾ, ਜਿਹੜੇ ਰੈਜ਼ਿਸਟ ਕਰਦੇ ਨੇ, ਝਗੜਾ ਹੁੰਦਾ, ਉਹ ਵੀ ਏਜੰਸੀਆਂ ਦੇ ਫਾਇਦੇ 'ਚ ਜਾਂਦਾ। ਜੇ ਤੁਸੀਂ ਇਹਨਾਂ ਨੂੰ ਚੈਲੰਜ ਨਹੀਂ ਕਰਦੇ, ਇਹ ਵੀ ਉਹਨਾਂ ਨੇ ਕਹਿਣਾ ਜੀ ਨਹੀਂ ਦੇਖੋ ਜੀ ਉੱਥੇ ਤਾਂ ਮੁੱਠੀ ਭਰ ਨੇ। ਸੋ ਅਸੀਂ ਸਮਝਦੇ ਹਾਂ ਵੀ ਪਹਿਲਾਂ ਤਾਂ ਮੈਂ ਸਿੱਖਸ ਫਾਰ ਜਸਟਿਸ ਨੂੰ ਕੰਪਲੀਮੈਂਟ ਦੇਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਇੱਥੋਂ ਦੇ ਕਾਨੂੰਨ ਦੇ ਦਾਇਰਾਕਾਰ 'ਚ ਰਹਿੰਦੇ ਆ ਜਿਸ ਤਰੀਕੇ ਦੇ ਨਾਲ ਜੀਕੇ ਔਰ ਸਰਸਾ ਔਰ ਜਿਹੜੇ ਉਹਨਾਂ ਦੀ ਹੁਣ ਬਿਆਨਬਾਜ਼ੀ ਆਈ, ਔਰ ਮੈਂ ਕੱਲ ਆਪਣੇ ਪ੍ਰੋਗਰਾਮ ਦੇ ਵਿੱਚ ਸੱਚੋ ਸੱਚ ਰਿਡੀਕਿਊਲ ਵੀ ਕੀਤਾ ਇਹਨਾਂ ਨੂੰ। ਮੈਂ ਕਿਹਾ ਕਿ ਕਿਸ ਕਿਸਮ ਦੇ ਪੜ੍ਹੇ ਲਿਖੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਇਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਅਮਰੀਕਨ ਸਿਸਟਮ ਕੰਮ ਕਿਵੇਂ ਕਰਦਾ, ਵੀ ਇਹ ਕਿਵੇਂ ਜਾ ਕੇ ਸਟੇਟ ਡਿਪਾਰਟਮੈਂਟ ਦੀ ਅਸਿਸਟੈਂਟ ਸੈਕਟਰੀ ਆਫ ਸਟੇਟ ਸਾਊਥ ਏਸ਼ੀਆ, ਸੈਂਟਰਲ ਏਸ਼ੀਆ ਦੇ ਨੂੰ ਜਿਹੜਾ ਮੈਮੋ ਦੇ ਰਹੇ ਨੇ, ਉਹਦੇ 'ਚ ਕਹਿ ਰਹੇ ਨੇ ਜੀ ਇਹ ਜਿਹੜੀ ਹੈ ਇੱਥੇ ਐਕਸਪਲੋਇਟ ਹੋ ਰਿਹਾ ਹੈ ਅਸਾਈਲਮ ਵਾਲਾ ਪਾਰਟ, ਇਹਨੂੰ ਠੀਕ ਕਰੋ। ਉੱਥੇ ਕਹਿ ਰਹੇ ਨੇ ਜੀ ਇੱਕ ਸਿੱਖਾਂ ਦੀ ਇੱਕ ਪੂਰੀ ਜਿਹੜੀ ਹੈ ਰੈਜੀਮੈਂਟ ਬਣਾਓ ਆਪਣੀ ਆਰਮੀ, ਵੀ ਨਾ ਇਹਨਾਂ ਨੂੰ ਸਿਸਟਮ ਦਾ ਪਤਾ ਹੈ। ਸੋ ਇਹਨੂੰ ਜੇ ਕਹਿਣਾ ਹੋਏ ਪੰਜਾਬੀ ਦੀ ਉਸ ਐਕਸਪ੍ਰੈਸ਼ਨ 'ਚ ਕਿ ਵਕਤੋਂ ਖੁੰਝੀ ਡੂਮਣੀ ਬੋਲੇ ਆਲ ਪਤਾਲ, ਹੁਣ ਜਦੋਂ ਕੇਸ ਇਹਨਾਂ ਤੇ ਪਏ ਨੇ ਔਰ ਇਹ ਇਸ ਸਾਰੇ 'ਚੋਂ ਬੌਂਦਲੇ ਹੋਏ ਨੇ, ਲੇਕਿਨ ਮੈਂ ਇਹਨਾਂ ਦੀ ਤਾਕਤ ਨੂੰ ਅੰਡਰ ਐਸਟੀਮੇਟ ਨਹੀਂ ਕਰਦਾ, ਇਸ ਲਈ ਕਿਉਂਕਿ ਇਹ ਜਿਨ੍ਹਾਂ ਦੀ ਪੇਰੋਲ ਤੇ ਨੇ, ਜਿਨ੍ਹਾਂ ਦੇ ਲਈ ਇਹ ਲੋਕ ਕੰਮ ਕਰਦੇ ਨੇ, ਅਲਟੀਮੇਟਲੀ ਉਹ ਗਿਵ ਅਪ ਨਹੀਂ ਕਰਦੇ, ਉਹ ਕੋਈ ਨਾ ਕੋਈ ਤੌਰ ਤਰੀਕਾ ਲੱਭਦੇ ਨੇ। ਸੋ ਮੈਂ ਸਮਝਦਾ ਵੀ ਅਸੀਂ ਬਜਾਏ ਹਰ ਗੱਲ ਨੂੰ ਰਿਐਕਟ ਕਰਨ ਦੇ ਇਹਨਾਂ ਦੀ ਟੇਕ ਕੇਅਰ ਕਰਨੀ ਚਾਹੀਦੀ, ਉਹ ਹੋ ਰਹੀ ਹੈ।
ਪਰ ਸਾਡਾ ਫੋਕਸ ਆਪਣੇ ਕੌਮੀ ਕੌਜ਼ ਖਾਲਿਸਤਾਨ ਤੋਂ ਅੱਗੇ ਪਿੱਛੇ ਨਹੀਂ ਜਾਣਾ ਚਾਹੀਦਾ, ਕਿਉਂਕਿ ਇਹ ਇੱਕ ਡਾਈਵਰਸੀਫਾਈਂਗ ਟੈਕਟਿਕ ਵੀ ਹੁੰਦੇ ਨੇ ਕਿ ਜਿੱਥੇ ਤੁਸੀਂ ਕੌਮ ਦੀ એનર્ਜੀ, ਹੁਣ ਅਚਾਨਕ ਪਿਛਲੇ ਸਾਲਾਂ 'ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿਉਂ ਅਗਨਭੇਟ ਹੋ ਰਹੇ ਨੇ ਜੀ, ਉਹ ਸਰਕਟ ਸ਼ਾਰਟ ਹੋ ਗਿਆ ਜੀ, ਫਲਾਮ ਪਿੰਡ 'ਚ ਹੋ ਗਿਆ, ਢਿਮਕੇ 'ਚ ਹੋ ਗਿਆ, ਆ ਸਾਰੀ ਜਿੰਨੀ ਵਾਰਫੇਅਰ ਇਹਨਾਂ ਨੇ, ਕੋਈ ਇਹ ਗੁਰਮੀਤ ਰਾਮ ਰਹੀਮ, ਆਸ਼ੂਤੋਸ਼, ਦੂਜੇ ਤੀਜੇ, ਇਹ ਹੀ ਨੇ ਕਿ ਅਸੀਂ ਸਿੰਪਟਮਸ ਦੇ ਵਿੱਚ ਉਲਝ ਜਾਈਏ। ਔਰ ਮੈਂ ਇਹ ਗੱਲ ਰਿਪੀਟਡਲੀ ਕਹਿੰਦਾ ਹਾਂ ਕਿ ਸਾਡਾ ਫੋਕਸ ਖਾਲਿਸਤਾਨ ਦੀ ਸਟਰਗਲ ਹੈ, ਔਰ ਇਹ ਸਾਰੇ ਸਿੰਪਟਮ ਉਸ ਗੁਲਾਮੀ ਦੇ ਨੇ। ਹੁਣ ਮੁਗਲਾਂ ਨੇ ਕਿਹੜੇ ਨਹੀਂ ਸੀ ਖੜੇ ਕੀਤੇ, ਰਾਮ ਰਾਈਏ, ਧੀਰ ਮਲੀਏ, ਮਸੰਦ, ਮੀਣੇ ਕੌਣ ਸੀ? ਹੁਣ ਜੇ ਸਿੱਖ ਮਿਸਲਾਂ ਇਸ ਕੰਮ ਵੱਲ ਪੈਂਦੀਆਂ ਕਿ ਜੀ ਪਹਿਲਾਂ ਅਸੀਂ ਮੀਣਿਆਂ ਦਾ ਮੁੱਕੂ ਠੱਪ ਲਈਏ ਜਾਂ ਧੀਰ ਮਲੀਆਂ ਦਾ, ਜਦੋਂ ਪੋਲੀਟੀਕਲ ਪਾਵਰ ਆਈ, ਰਾਜ ਸ਼ਕਤੀ ਆਈ, ਕਿੱਥੇ ਗਏ ਮੀਣੇ, ਮਸੰਦ, ਧੀਰ ਮਲੀਏ ਜੀ? ਸੋ ਮੈਂ ਸਮਝਦਾ ਵੀ ਇਹ ਸਾਰੇ ਇਸ ਕੈਟਾਗਰੀ 'ਚ ਹੀ ਆਉਂਦੇ ਨੇ। ਸਾਡਾ ਫੋਕਸ ਰਾਜ ਦੇ ਉੱਤੇ ਜਦੋਂ ਆ ਜਾਂਦਾ ਹੈ, ਔਰ ਜਦੋਂ ਜਿਹਨੂੰ ਭਾਈ ਗੁਰਦਾਸ ਯਾਦ ਕਰਵਾਉਂਦੇ ਨੇ ਕਿ ਇਸ ਗੱਲ ਤੇ ਫੋਕਸ ਹੋਏ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤ। ਸੋ ਮੈਂ ਸਮਝਦਾ ਵੀ ਇਹ ਨਾ ਜੀਕੇ ਔਰ ਸਿਰਸੇ ਪਹਿਲੇ ਨੇ, ਨਾ ਇਹ ਅਖੀਰਲੇ ਹੋਣੇ ਨੇ। ਇਹਨਾਂ ਤੋਂ ਅਲਰਟ ਜ਼ਰੂਰ ਰਹੀਏ, ਇਹਨਾਂ ਨੂੰ ਇਹਨਾਂ ਦਾ ਬਣਦਾ ਛਾਂਦਾ ਵੀ ਜ਼ਰੂਰ ਦਈਏ ਜਿੱਥੇ ਵੀ ਜਿਹੜੀ ਹੈ ਇਹ ਲੋੜ ਪਵੇ, ਲੇਕਿਨ ਆਪਣਾ ਫੋਕਸ ਜਿਹੜਾ ਹੈ ਉਸ ਨੂੰ ਲੂਜ਼ ਨਾ ਕਰੀਏ। ਜੀ ਡਾਕਟਰ ਸਾਹਿਬ, ਧਾਮੀ ਸਾਹਿਬ, ਤੁਸੀਂ ਇਹਨੂੰ ਪੋਲੀਟੀਕਲ ਅਰੀਨਾ ਦੇ ਵਿੱਚ ਪੰਜਾਬ ਦੀ ਸਿਆਸਤ 'ਚ ਕਿਵੇਂ ਦੇਖਦੇ ਹੋ? ਤੁਸੀਂ ਪੰਜਾਬ ਦੇ ਵਿੱਚ ਵਿਚਰਦੇ ਹੋ, ਉੱਥੇ ਮਤਲਬ ਜੇ ਅਸੀਂ ਜਿਹੜੀ ਸਿੱਖ ਮਿਲੀਟੈਂਟ ਸਟਰਗਲ ਸੀਗੀ ਉਹਨੂੰ ਇੱਕ ਪੋਲੀਟੀਕਲ ਫਾਰਮ ਦੇ ਵਿੱਚ ਕਨਵਰਟ ਨਹੀਂ ਕੀਤਾ ਜਾ ਸਕਿਆ, ਉਹਨੂੰ ਕੋਈ ਵੀ ਨਾ ਲੀਡਰ ਸਾਹਮਣੇ ਆਇਆ ਉੱਦਾਂ ਦਾ, ਤੇ ਨਾ ਹੀ ਉਹਨੂੰ ਪੂਰੀ ਉਹ ਸ਼ਕਤੀ ਉਧਰ ਨੂੰ ਕਨਵਰਟ ਹੋ ਸਕੀ, ਤੇ ਅੱਜ ਉਹ ਕਿੱਥੇ ਖੜੀ ਹੈ? ਮਤਲਬ ਵੱਖ-ਵੱਖ ਜਥੇਬੰਦੀਆਂ ਹੈਗੀਆਂ ਨੇ, ਵੱਖ-ਵੱਖ ਵਿਚਾਰਧਾਰਾ ਹੈਗੀ ਹੈ, ਕੋਈ ਆਪਣਾ ਪੋਲੀਟੀਕਲ ਲੈ ਕੇ ਤੁਰਿਆ ਹੋਇਆ, ਤੁਸੀਂ ਹੈਗੇ ਹੋ, ਤੁਸੀਂ ਚੋਣਾਂ ਨਹੀਂ ਲੜਦੇ। ਮਤਲਬ ਤੁਸੀਂ ਕਦੇ ਇਹਨੂੰ ਦੇਖਿਆ ਕਿ ਇਹਨੂੰ ਕਲੈਕਟਿਵਲੀ ਕਿਵੇਂ ਟੈਕਲ ਕੀਤਾ ਜਾ ਸਕਦਾ ਇਸ ਸਾਰੇ ਨੂੰ? ਜਿਸ ਤਰ੍ਹਾਂ ਇੱਕ ਤਾਂ ਜੇ ਆਪਾਂ ਨੂੰ ਲੱਗੇ ਵੀ ਜਿਹੜਾ ਇਹ ਸਾਡਾ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਪਹਿਲੇ ਮੈਂਸ਼ਨ ਕੀਤਾ, ਫਿਰ ਸਰਕਾਰ ਸਾਡੇ ਮੂੰਹ 'ਚ ਸ਼ਬਦ ਪਾ ਦਿੰਦੀ ਹੈ ਜਾਂ ਕੱਢ ਦਿੰਦੀ ਹੈ, ਜਿੱਦਾਂ ਇਹਨੂੰ ਕਾਲਾ ਦੌਰ ਜਾਂ ਇਹ ਕਰਦੇ, ਇਹ ਸਾਡਾ ਇੱਕ ਬਹੁਤ ਸੁਨਹਿਰੀ ਦੌਰ ਹੈ। ਸਿੱਖ ਕੌਮ ਨੇ ਬਹੁਤ ਗੌਰਵਮਈ ਇਤਿਹਾਸ ਸਿਰਜਿਆ ਇਸ ਤਰ੍ਹਾਂ, ਜਿਸ ਤਰ੍ਹਾਂ ਤਿੰਨੇ, ਜਿੱਦਾਂ ਜੰਗ ਹਿੰਦ ਪੰਜਾਬ ਦਾ ਹੋਇਆ ਇਹੋ, ਔਰ ਇਹਦੇ 'ਚ ਗੱਲ ਗਿਣਤੀਆਂ ਮਿਣਤੀਆਂ ਦੀ ਨਹੀਂ, ਉਹਨੇ ਦੱਸਿਆ, ਉਹਨੇ ਦੱਸਦਾ ਵੀ ਗੁਰੂ ਦੇ ਥਾਪੜੇ ਦੇ ਨਾਲ ਸਿੰਘ ਕਿਸ ਤਰ੍ਹਾਂ ਦੁਸ਼ਮਣ ਦਾ ਟਾਕਰਾ ਕਰਦੇ ਔਰ ਕਿੱਦਾਂ ਉਹ ਸਾਰੀ ਦੁਨੀਆ ਨੇ ਦੇਖੇ। ਔਰ ਜੇ ਕੋਈ ਐਸਟੈਬਲਿਸ਼ ਨਹੀਂ ਕਰ ਸਕੇ ਪੋਲੀਟੀਕਲ ਸੱਤਾ, ਤਾਂ ਇੱਕ ਥਾਟ ਜਿਹੜਾ, ਜਿਸ ਤਰ੍ਹਾਂ ਪਹਿਲਾਂ ਦੱਸਿਆ, ਬਿਲਕੁਲ ਕਲੀਅਰ ਹੋ ਗਿਆ ਸਿੱਖਾਂ ਨੂੰ ਕਿ ਇੱਥੇ ਜਿਹੜਾ ਇਹਦੇ ਵਿੱਚ ਸਾਡਾ ਰਹਿਣਾ ਸੰਭਵ ਨਹੀਂ। ਇਹ ਜਿਹੜਾ ਇਹ ਸਾਡੇ ਪ੍ਰਤੀ, ਜਿਹਨੂੰ ਕਹਿ ਲਓ ਭਾਰਤੀ ਸਟੇਟ ਹੈ, ਅਸਹਿਣਸ਼ੀਲ ਹੈ ਘੱਟ ਗਿਣਤੀਆਂ ਪ੍ਰਤੀ ਜੀ, ਔਰ ਜਿਹੜਾ ਇਹਦਾ ਨਕਾਬ ਸੀਗਾ ਉਹ ਉਤਰ ਗਿਆ। ਔਰ ਸਿੱਖ ਕੌਮ ਨੂੰ ਵੀ ਇਹ, ਜੇ ਕਿਸੇ ਨੂੰ ਥੋੜੀ ਬਹੁਤ ਇੱਧਰ ਜਿਸ ਤਰ੍ਹਾਂ ਕਹਿੰਦੇ ਉਹ ਟੈਨਸ਼ਨ ਡਾਇਵਰਟ ਕਰਦੇ ਆ, ਲੇਕਿਨ ਇਹ ਕਲੀਅਰ ਹੋਣਾ ਚਾਹੀਦਾ ਕਿ ਸਾਡੀ ਲੜਾਈ ਜਿਹੜੀ ਆ ਉਹ ਸਟੇਟ ਨਾਲ ਹੈ। ਇਹ ਜਿਹੜੇ ਜਿਸ ਤਰ੍ਹਾਂ ਜੀਕੇ ਦੀ ਜਾਂ ਤੁਸੀਂ ਇਹਦੇ ਗੁਰੂ ਮਹਾਰਾਜ ਵੀ ਇਹ ਗੱਲ ਸਾਨੂੰ ਬਾਰ-ਬਾਰ ਕਲੀਅਰ ਕਰਦੇ ਆ, ਗੁਰਬਾਣੀ 'ਚ ਵੀ ਆਉਂਦਾ ਹੈ, ਹਰਨਾ ਬਾਜਾਂ ਤੇ ਸਿੱਕਦਾਰਾਂ ਇਹਨਾਂ ਪੜਿਆ ਨਾ। ਗੁਰੂ ਮਹਾਰਾਜ ਕਹਿੰਦੇ ਹਿਰਨਾਂ ਨੂੰ ਫੜਨ ਲਈ ਹਿਰਨ ਰੱਖੇ ਹੁੰਦੇ ਆ ਸ਼ਿਕਾਰੀਆਂ ਨੇ ਜੀ, ਬਾਜਾਂ ਨੂੰ ਫੜਨ ਲਈ ਇੱਕ ਬਾਜ ਨੂੰ ਟ੍ਰੇਨ ਕੀਤਾ, ਉਹਨੂੰ ਪੜਾਉਣਾ ਕਹਿੰਦੇ ਆ। ਇਦਾਂ ਹੀ ਗੁਲਾਮ ਕੌਮਾਂ ਦੇ ਵਿੱਚੋਂ ਚੌਧਰੀ ਲੱਭ ਲਏ ਜਾਂਦੇ ਆ, ਹਰਨਾ ਬਾਜਾਂ ਤੇ ਸਿੱਕਦਾਰਾਂ। ਗੁਰੂ ਮਹਾਰਾਜ ਕਹਿੰਦੇ ਉਸ ਸਮੇਂ ਕਹਿੰਦੇ ਇਹਨਾਂ ਨੂੰ ਨਾ ਹੁਣ ਮੁਗਲਾਂ ਨੇ ਚੌਧਰੀ ਲੱਭ ਲਏ ਆ, ਇਹਨਾਂ ਦੇ ਵਿੱਚੋਂ ਇਹਨਾਂ ਪੜਿਆ ਨਾ, ਇਹਨਾਂ ਨੂੰ ਪੜਾ ਲਿਆ। ਇਹਨਾਂ ਦਾ ਕੰਮ ਇਹੋ ਇੱਕੋ ਹੀ ਹੁੰਦਾ ਹੈ ਸਿੱਖਦਾਰਾਂ ਦਾ, ਫਾਹੀ ਲਾਗੀ ਜਾਤ ਫਹਾਇਨ ਆਗੇ ਨਾ ਹੀ ਠਾਓ। ਗੁਰੂ ਮਹਾਰਾਜ ਕਹਿੰਦੇ ਉੱਥੇ ਤਾਂ ਡਾਕਟਰ ਸਾਹਿਬ ਬਹੁਤ ਲਿਖਦੇ ਹੁੰਦੇ ਆ, ਕਿਸ ਮੂੰਹ ਸੇ ਕਾਬਾ ਜਾਓਗੇ ਕੱਲ ਮਗਰ ਸ਼ਰਮ ਇਨਕੋ ਨਹੀਂ ਆਤੀ। ਇਹ ਹੈ ਤਾਂ ਬੇਸ਼ਰਮ ਜਿਹੜੇ ਉਹਨਾਂ ਦੇ ਪੜੇ ਹੋਏ, ਹਾਂਜੀ, ਨਹੀਂ ਤਾਂ ਹੋਰ ਤਾਂ ਕੋਈ ਤਰੀਕਾ ਹੀ ਨਹੀਂ ਗੁਰੂ ਨੂੰ ਫੇਸ ਕਰਨ ਦਾ। ਬੇਸ਼ਰਮੀ ਤੋਂ ਇਲਾਵਾ ਤਾਂ ਮੱਥਾ ਵੀ ਨਹੀਂ ਟੇਕ ਸਕਦੇ ਜਿੰਨੇ ਇਹਨਾਂ ਦੇ ਕੂੜੇ ਕੌਮ ਨਾਲ ਕਮਾ ਰਹੇ ਆ। ਲੇਕਿਨ ਇਹਨਾਂ ਨੂੰ ਪੜਾ ਲਿਆ ਆ। ਇਹ ਉਹ ਜਿਹੜੀ ਗੁਲਾਮੀ ਆਪਣੀ ਕੌਮ ਨੂੰ ਗੁਲਾਮੀ ਦੇ ਵਿੱਚੋਂ ਨਿਕਲ ਨਾ ਜਾਵੇ, ਇਹੋ ਹੀ ਆਪਣੇ ਹਾਕਮਾਂ ਦੀ ਇਹ ਜਿਹੜੀ ਹੁਕਮ ਇੱਥੇ ਵਜਾਉਣ ਆਉਂਦੇ ਆ, ਚਾਹੇ ਉਹ ਸਿਰਸੇ ਦੇ ਰੂਪ ਦੇ ਵਿੱਚ ਆਵੇ। ਔਰ ਇੱਥੇ ਆ ਕੇ ਫਿਰ ਸਰਦਾਰ ਬਾਪੂ ਸੂਰਤ ਸਿੰਘ ਵਰਗੇ ਨੂੰ ਕਹਿੰਦੇ ਇੱਕ ਪਖੰਡ ਕਰਦਾ, ਕਿੰਨੀ ਸ਼ਰਮ ਦੀ ਗੱਲ ਹੈ। ਇਹਨੇ ਸਿਰਸੇ ਨੇ ਕਿਹਾ, ਜਿਹੜਾ ਉਹ ਬਾਪੂ ਸੂਰਤ ਸਿੰਘ ਹੈ, ਜਿਸ ਤਰ੍ਹਾਂ ਉਹ ਬੈਠੇ ਆ
ਕੈਦੀਆਂ ਦੇ ਬਾਰੇ 'ਚ ਦੱਸਣਾ। ਇੱਥੇ ਤਾਂ ਹਿੰਦੁਸਤਾਨ ਤੁਹਾਨੂੰ ਸਭ ਪਤਾ ਹੈ, ਡਾਕਟਰ ਸਾਹਿਬ ਸਾਰੇ ਅੰਕੜੇ ਜਿਹੜੇ ਦਰਸ਼ਕ ਆ, ਮੈਨੂੰ ਨਹੀਂ ਲੱਗਦਾ ਕਿਸ ਤਰ੍ਹਾਂ ਇੱਥੇ ਕਾਨੂੰਨ ਵਰਕ ਕਰਦਾ ਹੈ। ਜੇ ਇੱਕ ਥਰਡ ਜਿਸ ਤਰ੍ਹਾਂ ਅਰੁੰਧਤੀ ਰੋਏ ਹੈ, ਸਿੱਖਿਜ਼ਮ ਦੀ ਕੋਈ ਇਹ ਨਹੀਂ ਵੀ ਸਾਡੀ ਉਹ ਰਾਈਟਰ ਹੈ, ਉਹ ਕਹਿੰਦੀ ਹੈ ਕਿ ਜੇ ਭਾਰਤ 'ਚ ਘੱਟ ਗਿਣਤੀ ਦਾ ਬੰਦਾ ਮਾਰਿਆ ਜਾਵੇ ਤਾਂ ਉੱਥੇ ਦੀ ਦੇਸ਼ ਦੀ ਏਕਤਾ ਅਖੰਡਤਾ ਬਹੁਤ ਮਜ਼ਬੂਤ ਹੁੰਦੀ ਹੈ। ਉਹ ਬੜੀ ਦੇਸ਼ ਭਗਤੀ ਹੈ ਜੇ ਉਹ ਦੇਸ਼ ਭਗਤੀ ਹੈ, ਦੇਸ਼ ਦੀ ਏਕਤਾ ਅਖੰਡਤਾ ਮਜ਼ਬੂਤ ਹੁੰਦੀ ਹੈ ਜੇ ਘੱਟ ਗਿਣਤੀ ਦਾ ਬੰਦਾ ਮਾਰਿਆ ਜਾਵੇ। ਜੇ ਬਹੁ ਗਿਣਤੀ ਦਾ ਮਾਰਿਆ ਜਾਵੇ ਤਾਂ ਦੇਸ਼ ਦੀ ਏਕਤਾ ਅਖੰਡਤਾ ਜਿਹੜੀ ਹੈ ਉਹ ਖਤਰੇ 'ਚ ਪੈ ਜਾਂਦੀ ਹੈ। ਸੋ ਜਿਨ੍ਹਾਂ ਨੇ ਘੱਟ ਗਿਣਤੀ ਦੇ ਬੰਦੇ ਮਾਰੇ, ਚਾਹੇ ਉਹ ਮਾਇਆ ਕੋਡਨਾਨੀ ਹੈ ਜਾਂ ਉਹ ਕਰਨਲ ਪੁਰੋਹਿਤ ਹੈ, ਪ੍ਰਗਿਆ ਜਾਂ ਕੋਈ ਵੀ ਹੈ, ਕਿਸ਼ੋਰੀ ਲਾਲ ਹੈ, ਉਹਨਾਂ ਨੂੰ ਇਹ ਕਿਸੇ ਨਾ ਕਿਸੇ ਬਹਾਨੇ ਜੇਲ੍ਹਾਂ ਤੋਂ ਬਾਹਰ ਰੱਖਦੇ, ਹੈਲਥ ਗਰਾਊਂਡ ਸੇ ਜਮਾਨਤ। ਮਾਇਆ ਕੋਡਨਾਨੀ ਨੂੰ ਟ੍ਰਿਪਲ ਉਮਰ ਕੈਦ ਹੋਈ, ਉਹਨੇ 93 ਬੱਚੇ ਪ੍ਰੂਵ ਹੋਏ ਆ ਜਿਹੜੇ 93 ਮਾਰੇ ਆ। ਉਹ ਪਹਿਲਾਂ ਮਿਨਿਸਟਰ ਰਹੀ ਆ, ਬਾਅਦ ਚ ਉੱਤੇ ਕੇਸ ਡਰੈਗਨ ਕਰਦਾ ਉਹਨੂੰ 13 ਉਮਰ ਕੈਦ ਹੋਈ, ਮੋਦੀ ਸਾਹਿਬ ਨੇ ਉਹ ਬਾਹਰ ਕੱਢ ਦਿੱਤੀ ਹੈ। ਸੋ ਇਹ ਸਾਰਿਆਂ ਨੂੰ ਸਾਨੂੰ ਪਤਾ ਹੈ। ਲੇਕਿਨ ਬਾਪੂ ਸੂਰਤ ਸਿੰਘ ਨੇ ਜਿਹੜਾ ਸਿੱਖਾਂ ਨਾਲ ਅਨਜਸਟਿਸ ਹੋ ਰਿਹਾ ਇਹਦੇ ਖਿਲਾਫ ਰੱਖੀ ਹੈ ਬਹੁਤ ਵੱਡੀ। ਮੈਂ ਇਹਨੂੰ ਦੇਖਦਾ ਹੈ ਕਿ ਗੁਰੂ ਦੀ ਬਖਸ਼ਿਸ਼ ਦੀ ਇਹ ਵੀ ਸਿਖਰ, ਇਹ ਗੁਰੂ ਦੀ ਬਖਸ਼ਿਸ਼ ਦੀ ਸਿਖਰ ਹੈ। ਸਾਨੂੰ ਇਹਦੇ ਚੋਂ ਗੁਰੂ ਦੀ ਬਖਸ਼ਿਸ਼ ਦੇਖਣੀ ਚਾਹੀਦੀ ਹੈ, ਨਹੀਂ ਤਾਂ ਕਿਸੇ ਵਿਅਕਤੀ ਲਈ ਏਦਾਂ ਤਿਲ ਮਰਨਾ ਸ਼ਹਾਦਤ ਵੱਲ ਨੂੰ ਸੰਭਵ ਨਹੀਂ ਹੋ ਸਕਦਾ। ਬਹੁਤ ਗੁਰੂ ਮਹਾਰਾਜ ਦੀ ਬਖਸ਼ਿਸ਼ ਪ੍ਰਾਪਤ ਕਰਕੇ ਉਹ ਇਸ ਮਾਰਗ ਨੂੰ ਵੱਧ ਰਹੇ ਆ। ਗੁਰੂ ਮਹਾਰਾਜ ਦੀ ਉਹਨਾਂ ਤੇ ਅਪਾਰ ਕਿਰਪਾ ਹੈ। ਔਰ ਜਿੰਨੇ ਹਰਨ ਬਾਜ ਤੇ ਸਿਕਦਾਰ ਆਉਂਦੇ ਆ, ਜਿਨ੍ਹਾਂ ਦੀ ਮੈਂ ਗੱਲ ਕੀਤੀ ਜਾਏ, ਗੌਰਮੈਂਟ ਹੌਲੀ ਹੌਲੀ ਕੁਚਰ ਲੱਗੀ ਰਹਿੰਦੀ ਹੈ ਸਿੱਖਾਂ ਦੀਆਂ ਜੜ੍ਹਾਂ ਵੱਢਣ, ਲੇਕਿਨ ਗੁਰੂ ਮਹਾਰਾਜ ਇੱਕ ਇੱਦਾਂ ਦਾ ਵਰਤਾਰਾ ਕਰਦੇ ਆ, ਸਾਰੀ ਕੌਮ ਫਿਰ ਖੜੀ ਹੋ ਜਾਂਦੀ ਹੈ। ਤੁਸੀਂ ਕੱਲ ਲੰਡਨ 'ਚ ਦੇਖਿਆ, ਹੋਰ ਦੁਨੀਆ 'ਚ ਹੋ ਰਹੀ ਹੈ। ਇੱਕ ਕੌਮ 'ਚ ਫਿਰ ਭਾਵੇਂ ਬਾਪੂ ਸੂਰਤ ਸਿੰਘ ਕੈਦੀਆਂ ਲਈ ਰੱਖਦਾ, ਕੋਈ ਵੀ ਗੱਲ ਹੁੰਦੀ ਹੈ, ਗੱਲ ਉੱਥੇ ਖਾਲਿਸਤਾਨ ਦੀ ਚੱਲਦੀ, ਤਾਂ ਖਾਲਿਸਤਾਨ ਨੂੰ ਇੱਕ ਬਹੁਤ ਵੱਡਾ ਹੁਲਾਰਾ ਮਿਲਦਾ ਹੈ। ਦੁਨੀਆ ਦੇ ਵਿੱਚ ਸਾਡੇ ਨਾਲ ਜਿਹੜਾ ਧੱਕਾ ਹੋ ਰਿਹਾ ਉਹ ਜਾਂਦਾ। ਇਹਨਾਂ ਦੇ ਇੱਥੇ ਆਉਣ ਦੀ ਜਾਂ ਇਹ ਕੋਈ ਗੱਲ ਨਹੀਂ ਵੀ ਇਹ ਕੀ ਕਰਦੇ ਆ ਜਾਂ ਇਹ ਆਪਣਾ ਕੰਮ ਕਰਦੇ ਰਹਿੰਦੇ ਆ ਜਿਹੜੀ ਗੌਰਮੈਂਟ ਹੈ। ਲੇਕਿਨ ਜਿਹੜਾ ਤੁਸੀਂ ਕਹਿੰਦੇ ਕਿ ਇੱਕ ਇਕੱਠੇ ਹੋਣ ਦੀ ਗੱਲ ਕੀਤੀ, ਮੈਨੂੰ ਭੁੱਲ ਜਾਂਦਾ। ਜਿਹੜੀ ਇਕੱਠੇ ਹੋਣ ਦੀ ਗੱਲ ਹੈ, ਦੇਖੋ ਇੱਕ ਤਰ੍ਹਾਂ ਨਾਲ ਅਸੀਂ ਇਕੱਠੇ ਆ, ਜਿਹੜੀਆਂ ਖਾੜਕੂ ਧਿਰਾਂ ਕਹਿ ਲਓ, ਸੰਘਰਸ਼ਮਈ ਧਿਰਾਂ ਕਹਿ ਲਓ, ਜਿਹੜੀਆਂ ਖਾਲਿਸਤਾਨ ਲਈ ਸਾਡਾ ਨਿਸ਼ਾਨਾ ਜਿਹੜਾ ਹੈ ਖਾਲਿਸਤਾਨ ਹੈ, ਅਸੀਂ ਆਜ਼ਾਦ ਹੋਣਾ। ਜਿਹੜਾ ਵੇ ਆਫ ਵਰਕਿੰਗ ਹੈ ਉਹਦਾ ਥੋੜਾ ਡਿਫਰੈਂਸ ਹੁੰਦਾ ਹੈ। ਸੋ ਮੈਨੂੰ ਸਟੇਜ ਤੇ ਵੀ ਬੋਲੋ ਸਭ ਆਉਂਦੇ, ਤੁਸੀਂ ਇਕੱਠੇ ਹੋ ਜਾਓ ਜੀ। ਸੋ ਮੇਰਾ ਤਾਂ ਇੱਕੋ ਹੀ ਆ ਕਿ ਪਹਿਲਾਂ ਇਕੱਠੇ ਹੋ ਜੀ, ਕਿ ਕੰਮ ਕਰਦੇ ਰਹੀਏ ਜੀ। ਅਸੀਂ ਆਪਣੇ ਤਰੀਕੇ ਨਾਲ ਆਪਣੇ ਜਿਸ ਤਰ੍ਹਾਂ ਹੁੰਦੀ ਹੈ ਉਸ ਨਾਲ ਅਸੀਂ ਕੰਮ ਕਰ ਰਹੇ, ਲੇਕਿਨ ਸਾਡੀ ਸਹਿ ਹੋਂਦ ਦੀ ਭਾਵਨਾ ਹੈ। ਅਸੀਂ ਕੋਐਗਜ਼ਿਸਟ ਸਾਰੇ ਜਿਹੜੇ ਆ ਮਿਲ ਕੇ ਇੱਕ ਦੂਸਰੇ ਦਾ ਸਹਿਯੋਗ ਕਰਕੇ ਇੱਧਰ ਨੂੰ ਵਧਣਾ ਚਾਹੁੰਦੇ ਆ। ਇਹਦੇ ਨਾਲ ਕੋਈ ਰਲੇਵਾ ਹੋ ਜਾਏ, ਫਿਰ ਥੋੜੇ ਜਿਹੇ ਵਿਚਾਰ ਡਿਫਰੈਂਟ ਹੋਣ, ਉਹ ਕਹਿਣ ਇਸ ਤਰ੍ਹਾਂ ਕੰਮ ਕਰਨਾ ਸੀ, ਅਸੀਂ ਕਹੇ ਤਾਂ ਫਿਰ ਅਲੱਗ ਹੋ ਜਾਏ। ਇਹਦੇ ਨਾਲੋਂ ਜਿਹੜਾ ਇੱਕ ਦੂਸਰੇ ਨਾਲ ਮਿਲ ਵਰਤਣ ਕਰਕੇ, ਇੱਕ ਦੂਜੇ ਦਾ ਵਿਰੋਧ ਨਾ ਕਰਕੇ ਇਸ ਮਜ਼ਲ ਨੂੰ ਵਧਣ 'ਚ ਅਸੀਂ ਵਿਸ਼ਵਾਸ ਰੱਖਦੇ। ਇਹ ਨਹੀਂ ਕਿ ਅਸੀਂ ਏਕਤਾ ਦੇ ਵਿਰੁੱਧ ਹਾਂ। ਜਿਸ ਤਰ੍ਹਾਂ ਡਾਕਟਰ ਸਾਹਿਬ ਹੁਣੇ ਕਹਿ ਰਹੇ ਸੀ ਕਿ ਮੁਸਲਿਮਸ ਨੇ ਹੁਰੀਅਤ ਕਾਨਫਰੰਸ ਬਣਾਈ ਹੋਈ ਹੈ, ਇੱਦਾਂ ਦਾ ਵੀ ਕੋਈ ਪਲੇਟਫਾਰਮ ਉਸਰ ਸਕਦਾ ਹੈ। ਲੇਕਿਨ ਜਿੰਨਾ ਚਿਰ ਨਹੀਂ ਉਸਰਦਾ ਉਹਨਾਂ ਚਿਰ ਸਾਨੂੰ ਰਲ ਕੇ ਕੰਮ ਇੱਕ ਦੂਸਰੇ ਨਾਲ ਸਹਿਯੋਗ ਲੈ ਕੇ ਅਸੀਂ ਕੋਈ ਵੀ ਪ੍ਰੋਗਰਾਮ ਕਰਦੇ ਹਾਂ। ਪੰਜ ਪ੍ਰਧਾਨੀ ਵਾਲੇ ਤੁਸੀਂ ਦੇਖਿਆ ਹੋਣਾ, ਕੁਲਵੀਰ ਸਿੰਘ ਜਾਂ ਆਪਣੇ ਚੀਮਾ ਸਾਹਿਬ ਜਾਂ ਸਾਰੇ ਲੀਡਰਸ ਆਉਂਦੇ ਆ, ਜੇ ਉਹ ਸਾਨੂੰ ਇਨਵਾਈਟ ਕਰਦੇ, ਉਹਨਾਂ ਦਾ ਪ੍ਰੋਗਰਾਮ ਹੁੰਦਾ, ਅਸੀਂ ਵੀ ਜਾਂਦੇ ਹਾਂ ਜੀ। ਸੋ ਇੱਦਾਂ ਸਾਡਾ ਮਿਲਵਰਤਨ ਵੀ ਹੈ। ਠੀਕ ਹੈ ਧਾਮੀ ਸਾਹਿਬ। ਡਾਕਟਰ ਸਾਹਿਬ, ਜਿਵੇਂ ਧਾਮੀ ਸਾਹਿਬ ਨੇ ਗੱਲ ਕੀਤੀ ਹੈ, ਇੰਡੀਆ ਦੇ ਵਿੱਚ ਮਾਈਨੋਰਿਟੀਜ਼ ਦੀ ਵੀ, ਮਾਈਨੋਰਿਟੀਜ਼ ਲਈ ਡਿਫਰੈਂਟ ਰੂਲ ਆਫ ਸੈਟ ਹੈ, ਤੇ ਜਦੋਂ ਮੈਜੋਰਿਟੀ ਦੀ ਗੱਲ ਹੁੰਦੀ ਹੈ ਉੱਥੇ ਸਾਰਾ ਬਦਲ ਦਿੰਦਾ। ਇਹਦੀਆਂ ਖੈਰ ਐਗਜ਼ਾਮਪਲਸ ਵੀ ਕਈ ਹੈਗੀਆਂ ਨੇ। ਫੋਰ ਐਗਜ਼ਾਮਪਲ ਜਸਟ ਜਿਵੇਂ ਹੁਣ ਸਿੱਖਾਂ ਦੇ ਮਾਮਲੇ 'ਚ ਬਾਪੂ ਸੂਰਤ ਸਿੰਘ ਖਾਲਸਾ ਸਟਰਗਲ ਕਰ ਰਹੇ ਨੇ, ਪਰ ਉਹਨਾਂ ਦੀ ਕੋਈ ਡਿਮਾਂਡ ਕੋਈ ਨਹੀਂ ਸੁਣੀ ਜਾ ਰਹੀ, ਕੋਈ ਸੁਣਵਾਈ ਨਹੀਂ ਹੈਗੀ। ਰੀਸੈਂਟਲੀ 1993 ਦੇ ਬੰਬ ਬਲਾਸਟ ਦੇ ਕੇਸ ਦੇ ਵਿੱਚ ਯਕੂਬ ਮੈਮਨ ਨੂੰ ਫਾਂਸੀ ਦੀ ਸਜ਼ਾ, ਜਿਹਨੂੰ ਮੇਰੇ ਖਿਆਲ 30 ਤਰੀਕ ਨੂੰ ਫਾਂਸੀ ਦੀ ਸਜ਼ਾ ਹੋਈ ਹੈ। ਤੇ ਉੱਥੇ ਹੀ ਦੂਜੇ ਪਾਸੇ ਮਤਲਬ ਜਿਹੜੇ ਮਾਈਨੋਰਿਟੀਜ਼ ਤੇ ਬੰਬ ਬਲਾਸਟ ਵਗੈਰਾ ਹੋਏ ਨੇਗੇ 2008 ਦੇ 7 ਦੇ ਸੀਗੇ, ਜਿਹਦੇ 'ਚ RSS ਦੇ ਬੰਦਿਆਂ ਦੇ ਨਾਮ ਸਾਹਮਣੇ ਆਏ ਨੇ। ਲੇਟਲੀ ਜਿਹੜੀ ਉਹਨਾਂ ਦੀ ਮਤਲਬ ਇਹਦੀ CBI ਨੂੰ ਜਾਂਚ ਸੌਂਪੀ ਗਈ ਹੈ, ਜਾਂ ਜਿਹੜਾ ਹੁਣ ਵਿਆਪਮ ਕੇਸ ਸਾਹਮਣੇ ਆਇਆ ਹੈ, ਵਿਆਪਮ ਘੁਟਾਲਾ, ਇਹਦੇ 'ਚ RSS ਦੇ ਡਾਇਰੈਕਟਲੀ ਬੰਦਿਆਂ ਦੇ ਨਾਮ ਸਾਹਮਣੇ ਆ ਰਹੇ ਨੇ। ਮਤਲਬ ਉੱਥੇ ਰੂਲ ਆਫ ਸੈਟ ਕੁਝ ਹੋਰ ਹੁੰਦਾ, ਇੱਥੇ ਕੁਝ ਹੋਰ ਹੁੰਦਾ। ਐਜ਼ ਅ ਹੋਲ ਇੰਡੀਆ ਨੂੰ ਜਦੋਂ ਤੁਸੀਂ ਮੈਜੋਰਿਟੀ ਤੇ ਮਾਈਨੋਰਿਟੀ ਦੇ ਤੌਰ ਤੇ ਦੇਖਦੇ ਹੋ, ਤੁਸੀਂ ਕੀ ਸਮਝਦੇ ਹੋ ਵੀ ਇਹ
ਅੱਗੇ ਕਿੱਥੇ ਜਾ ਰਹੀ ਹੈ ਗੱਲ? ਦੇਖੋ, ਮਾਸਟਰ ਤਾਰਾ ਸਿੰਘ ਜਿਸ ਨੇ 1947 ਚ ਬਲਦੇਵ ਸਿੰਘ ਜਾਂ ਗਿਆਨੀ ਕਰਤਾਰ ਸਿੰਘ ਗਲਤ ਫੈਸਲਾ ਲਿਆ ਜੀ ਹਿੰਦੂ ਕਾਂਗਰਸ ਦੇ ਨਾਲ ਅਲਾਈਅੰਸ ਕਰਕੇ ਜੁੜਨ ਦਾ, ਉਹਨਾਂ ਨੇ ਇਸ ਗਲਤੀ ਨੂੰ ਰਿਅਲਾਈਜ਼ ਵੀ ਕੀਤਾ ਔਰ ਉਹਨਾਂ ਦੀ ਸਵੈ ਜੀਵਨੀ ਮਾਸਟਰ ਤਾਰਾ ਸਿੰਘ ਦੀ ਜਿਹੜੇ ਉਹਨਾਂ ਦੇ ਪੁੱਤਰ ਜਸਵੰਤ ਸਿੰਘ ਨੇ ਛਾਪੀ ਸੀ, ਉਹ ਮੈਨੂੰ ਬਚਪਨ 'ਚ ਪੜ੍ਹਨ ਦਾ ਮੌਕਾ ਮਿਲਿਆ ਔਰ ਉਹਦੇ 'ਚ ਇੱਕ ਥਾਂ ਉਹ ਕਹਿੰਦੇ ਨੇ ਕਿ ਜਿਹੜਾ ਮੈਜੋਰਿਟੀ ਦਾ ਰਾਜ ਹੁੰਦਾ ਹੈ ਡਿਕਟੇਟਰਸ਼ਿਪ ਨਾਲੋਂ ਵੀ ਮਾੜਾ ਹੁੰਦਾ ਹੈ, ਕਿਉਂਕਿ ਡਿਕਟੇਟਰ ਤੋਂ ਤੁਹਾਨੂੰ ਇਹ ਹੁੰਦਾ ਹੈ ਵੀ ਉਹ ਮਰ ਜਾਏ ਜਾਂ ਮਾਰ ਦਿੱਤਾ ਜਾਏ ਤੇ ਸ਼ਾਇਦ ਤੁਹਾਡਾ ਛੁਟਕਾਰਾ ਹੋ ਜਾਏ ਜੀ। ਤੇ ਮੈਜੋਰਿਟੀ ਰਾਜ ਤੋਂ, ਮੈਜੋਰਿਟੀ ਗਲਬਾ ਸ਼ਬਦ ਉਹਨਾਂ ਨੇ ਇਸਤੇਮਾਲ ਕੀਤਾ, ਹੈਜੇਮਨੀ ਜਿਹਨੂੰ ਅਸੀਂ ਅੰਗਰੇਜ਼ੀ 'ਚ ਕਹਾਂਗੇ, ਉਸ ਤੋਂ ਤੁਹਾਡਾ ਕਦੇ ਛੁਟਕਾਰਾ ਨਹੀਂ ਹੁੰਦਾ। ਔਰ ਇਸੇ ਹੀ ਕੰਟੈਕਸਟ 'ਚ ਇੱਕ ਹੋਰ ਕਿਸੇ ਦੀ ਬੜੀ ਪ੍ਰੋਫਾਊਂਡ ਸੇਇੰਗ ਹੈ ਕਿ ਦਾ ਪੈਟਰੀਓਟਿਜ਼ਮ ਆਫ ਦਾ ਮੈਜੋਰਿਟੀ is for granted, but the minorities have to prove on every turn of the road that they are patriotic. ਜੀ ਹੁਣ ਜਦੋਂ ਕੋਈ ਲੀਡਰ ਆਉਂਦਾ ਸਿੱਖਾਂ ਜਾ ਕੇ ਕਹੇਗਾ ਕਿ ਜੀ ਸਿੱਖ ਬੜੇ ਦੇਸ਼ ਭਗਤ ਨੇ, ਕਦੇ ਉਹਨਾਂ ਨੇ ਹਿੰਦੂਆਂ 'ਚ ਜਾ ਕੇ ਕਿਹਾ ਵੀ ਹਿੰਦੂ ਬੜੇ ਦੇਸ਼ ਭਗਤ ਨੇ, ਕਿਉਂਕਿ ਇਹ ਮੰਨਿਆ ਹੀ ਜਾਂਦਾ ਹੈ ਵੀ ਮੈਜੋਰਿਟੀ ਤਾਂ ਦੇਸ਼ ਭਗਤ ਹੋਈ ਗਈ ਹੈ ਹੀ ਹੈ, ਤੁਸੀਂ ਪ੍ਰੂਵ ਕਰੋ। ਸੋ ਮੈਂ ਸਮਝਦਾ ਵੀ ਇਸੇ ਕੰਟੈਕਸਟ 'ਚ ਜਿਵੇਂ ਧਾਮੀ ਸਾਹਿਬ ਨੇ ਬਿਗਨਿੰਗ 'ਚ ਕਿਹਾ ਸੀ ਕਿ ਜਿਹੜੇ ਸਾਡੀ ਉਹ ਕੁਰਬਾਨੀਆਂ ਦੀ ਲਿਸਟ ਗਿਣਾਉਣਗੇ ਕਿ ਜੇ ਇੰਨੇ ਜੇਲ੍ਹ ਗਏ, ਇੰਨੇ ਸਿੱਖ, ਇੰਨੇ ਫਾਂਸੀ ਲੱਗੇ, ਮੈਂ ਪਿਆਰਾ ਸਿੰਘ ਨਿਰਚਲ ਦੀਆਂ ਲਾਈਨਾਂ ਦੁਹਰਾਉਂਦਾ ਹੁੰਦਾ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ। ਇਹ ਤਾਂ ਸਾਡੀ ਫੇਲਿਅਰਸ ਦੀ ਲਿਸਟ ਹੈ ਕਿ ਵੀ ਤੁਹਾਡੇ ਚੰਗਾ ਅਕਲ ਨਾਲ ਤੁਸੀਂ ਵੈਰ ਰੱਖਿਆ ਕਿ ਵੀ ਤੁਸੀਂ ਇੰਨਾ ਕੁਝ ਕਰਕੇ ਵੀ ਅੱਜ ਜਿਹੜਾ ਉਹ ਮੰਗਤਿਆਂ ਦੇ ਲੈਵਲ ਤੇ ਖਲੋਤੇ ਹੋ। ਸੋ ਮੈਂ ਸਮਝਦਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਸਿੱਖ ਕੌਮ ਉਸ ਭਾਰਤੀ ਨਕਸ਼ੇ 'ਚ ਫਸੀ ਹੈ ਜਿਹੜਾ ਹਿੰਦੂਤਵਾ ਦੀ ਵਿਚਾਰਧਾਰਾ ਵਾਲੇ, ਇਹਨਾਂ ਦੀ 4000 ਸਾਲ ਦੀ ਹਿਸਟਰੀ ਹੈ। ਕਿਸੇ ਨੇ ਦੁਨੀਆ 'ਚ ਕਾਸਟ ਸਿਸਟਮ ਵਰਗੀ ਕੋਈ ਇੰਨੀ ਡੀਗ੍ਰੇਡਿੰਗ ਇੰਸਟੀਟਿਊਸ਼ਨ ਕ੍ਰੀਏਟ ਨਹੀਂ ਕੀਤੀ। ਔਰ ਅੱਜ ਹੀ ਮੈਂ ਦੇਖ ਰਿਹਾ ਸੀ ਕਿ ਜੀ ਉਹ ਜੇਤਲੀ ਨੇ ਸਟੇਟਾਂ ਨੂੰ ਡਾਇਰੈਕਟ ਕੀਤਾ ਹੈ ਕਿ ਜੀ 48,000 ਕਿ ਪਤਾ ਨਹੀਂ ਕਿੰਨੇ, ਇਸ ਤੋਂ ਸ਼ਾਇਦ ਜ਼ਿਆਦਾ ਨੰਬਰ ਹੈ, ਕਿ ਇੰਨੀਆਂ ਕਾਸਟਾਂ ਸਬ ਕਾਸਟਾਂ ਦੀ ਲਿਸਟ ਤੁਹਾਨੂੰ ਭੇਜੀ ਹੈ, ਤੁਸੀਂ ਉਹਨੂੰ ਕੰਸੋਲੀਡੇਟ ਕਰਕੇ ਭੇਜੋ ਜੀ। ਹੁਣ ਇਸ ਤੋਂ ਇਹ ਅੰਦਾਜ਼ਾ ਹੁੰਦਾ ਹੈ ਵੀ 4000 ਦੁਨੀਆ 'ਚ ਵੀ ਸਲੇਵਰੀ ਸੀ, ਰੇਸਿਜ਼ਮ ਸੀ, ਅਪਾਰਥਾਈਡ ਸੀ, ਅੱਜ 21ਵੀਂ ਸਦੀ 'ਚ ਦੁਨੀਆ ਕਿੱਥੇ ਖੜੀ ਹੈ ਔਰ ਉੱਥੋਂ ਦਾ ਆਧਾਰ ਕੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਮੁਗਲਾਂ ਤੋਂ ਜ਼ਿਆਦਾ ਜ਼ਾਲਮ ਨੇ, ਅੰਗਰੇਜ਼ਾਂ ਤੋਂ ਜ਼ਿਆਦਾ ਚਲਾਕ ਨੇ, ਪਰ ਇੱਕ ਤਾਂ ਸਾਡੀ ਟੇਕ ਸ੍ਰੀ ਸਾਹਿਬ ਜੀ ਸਹਾਇ, ਇਹ ਸਾਡਾ ਬੇਸ ਹੈ, ਫੇਥ ਦੇ ਨਾਲ ਅਸੀਂ ਜੁੜੇ ਹੋਏ ਹਾਂ। ਦੂਸਰਾ, ਭਾਰਤ ਦੇ ਨਕਸ਼ੇ ਦੇ ਵਿੱਚ ਜਿਹੜੀਆਂ ਦੂਸਰੀਆਂ ਘੱਟ ਗਿਣਤੀਆਂ ਨੇ, ਔਰ ਜਦੋਂ ਅਸੀਂ 10ਵੇਂ ਪਾਤਸ਼ਾਹ ਦਾ ਜ਼ਫਰਨਾਮਾ ਪੜ੍ਹਦੇ ਹਾਂ, ਇੱਕ ਬੇਸ਼ੱਕ ਕਈ ਚੀਜ਼ਾਂ ਦੇ ਵਿੱਚ ਪੁਆਇੰਟਡ ਰੈਫਰੈਂਸਸ ਹੁੰਦੀਆਂ, ਔਰ ਉਹਦੇ 'ਚ ਉਹਨਾਂ ਨੇ ਇੱਕ ਚੀਜ਼ ਜਦੋਂ ਔਰੰਗਜ਼ੇਬ ਨੂੰ ਵੰਗਾਰਿਆ, ਉਹਨਾਂ ਨੇ ਕਿਹਾ ਕਿ ਤੂੰ ਜਿਹੜਾ ਮੇਵਾੜ ਤੋਂ ਜਿਹੜਾ ਉਹ ਵੀ ਖਾਲੀ ਹੱਥ ਪਿਆਸਾ ਆਇਆ, ਤੂੰ ਦੱਖਣ ਤੋਂ ਵੀ ਜਿਹੜਾ ਉਹ ਤਿਹਾਇਆ ਮੁੜਿਆ, ਤੇ ਹੁਣ ਪੰਜਾਬ 'ਚ ਮੈਂ ਤੇਰੇ ਘੋੜਿਆਂ ਦੀਆਂ ਖੁਰੀਆਂ ਥੱਲੇ ਐਸੀ ਅੱਗ ਬਾਲਾਂਗਾ ਕਿ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦਾ ਇੱਕ ਵੀ ਘੁੱਟ ਤੈਨੂੰ ਪੀਣਾ ਨਸੀਬ ਨਹੀਂ ਹੋਏਗਾ। ਹੁਣ ਇਹ ਕਰੰਟ ਸੀ ਕਿ ਮੇਵਾੜ ਦੇ ਵਿੱਚ ਜਿਹੜਾ ਰਾਜਪੂਤ ਰਾਣਾ ਸਾਂਗਾ ਜਾਂ ਰਾਣਾ ਪ੍ਰਤਾਪ ਦਾ ਚੈਲੰਜ ਕੰਟੀਨਿਊ ਸੀ, ਦੱਖਣ ਦੇ ਵਿੱਚ ਮਰਾਠੇ ਖੜੇ ਸੀ, ਔਰ ਮੈਂ ਦਲ ਖਾਲਸਾ ਜਥੇਬੰਦੀ ਨੂੰ ਐਪਰੀਸ਼ੀਏਟ ਕਰਦਾ ਕਿ ਉਹਨਾਂ ਨੇ ਇਸ ਸਟਰੈਂਥ ਨੂੰ ਸਮਝਿਆ ਕਿ ਜਦੋਂ ਤੁਹਾਡੀ ਇਸ ਕਿਸਮ ਦੀ ਹੈਜੇਮੋਨਿਕ ਬਹੁ ਗਿਣਤੀ ਹੈ, ਔਰ ਪਿਛਲੇ ਦਿਨਾਂ 'ਚ ਜਿਸ ਤਰੀਕੇ ਨਾਲ ਉਹ ਤਮਿਲਾਂ ਦੇ ਨੁਮਾਇੰਦੇ ਹੋਣ, ਕਸ਼ਮੀਰੀਆਂ ਦੇ ਹੋਣ, ਨਾਰਥ ਈਸਟ ਦੇ ਹੋਣ, ਔਰ ਜਿਵੇਂ ਘੱਲੂਘਾਰੇ ਦੇ ਮੌਕੇ ਤੇ ਉਹਨਾਂ ਨੇ ਆਪਣੀ ਸੋਲੀਡੈਰਿਟੀ ਦਿਖਾਈ ਹੈ, ਔਰ ਮੈਂ ਸਮਝਦਾ, ਔਰ ਜਿਵੇਂ ਹੁਣ ਕਸ਼ਮੀਰ ਦੇ ਵੇਲੇ ਜਦੋਂ ਜਾ ਕੇ ਹੁਰੀਅਤ ਕਾਨਫਰੰਸ ਦੇ ਜਿਹੜੇ ਸਟੇਟਸਮੈਨ ਲਾਈਕ ਲੀਡਰ ਨੇ, ਸੈਯਦ ਅਲੀ ਸ਼ਾਹ ਗਿਲਾਨੀ ਜੀ, ਉਹਨੂੰ ਨਜ਼ਰਬੰਦੀ 'ਚ ਸਨ, ਇਹਦੇ ਬਾਵਜੂਦ ਇਹ ਗਏ ਔਰ ਉਹਨਾਂ ਦਾ ਇਹ ਬਾਹਰ ਨਿਕਲ ਕੇ ਆ ਕੇ ਸੁਨੇਹਾ ਦੇਣਾ ਕਿ ਇਸ ਸਾਂਝ ਨੂੰ ਬਣਾਈ ਰੱਖਿਓ। ਮੈਂ ਸਮਝਦਾ ਵੀ ਉੱਥੋਂ ਦੇ ਸਿਸਟਮ 'ਚ ਇਹ ਜਿਹੜਾ ਪਾਰਟ ਹੈ ਕਿ ਜਿਹਦੇ 'ਚ ਅਸੀਂ ਨਾਰਥ ਈਸਟ ਔਰ ਭਾਰਤ ਦੇ ਨਕਸ਼ੇ 'ਚ ਕੈਦ ਜਿਹੜੀਆਂ ਕੌਮੀਅਤਾਂ ਨੇ, ਨਾਗੇ ਨੇ, ਮੀਜ਼ੋ ਨੇ, ਤਮਿਲ ਨੇ, ਔਰ ਬਹੁਤ ਵੱਡਾ ਦਲਿਤ ਭਾਈਚਾਰਾ, ਔਰ ਮੈਂ ਇੱਕ ਫੇਲਿਅਰ ਸਮਝਦਾ ਜ਼ਰੂਰ ਸਾਡੇ ਬੀਤੇ ਵਾਲਿਆਂ ਦੇ ਵੀ, ਔਰ ਅੱਜ ਵੀ ਦਲਿਤ ਬਹੁਤ ਵੱਡੀ ਫੋਰਸ ਹੈ। ਪੰਜਾਬ 'ਚ ਵੀ ਲੇਟੈਸਟ ਸੈਂਸਸ ਫਿਗਰ 34% ਦੇ ਕਰੀਬ ਪੋਪੂਲੇਸ਼ਨ ਹੈ, ਔਰ ਗੁਰੂਆਂ ਦਾ ਮਿਸ਼ਨ ਇੰਟੈਂਟ ਹੈ ਕਿ ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਓ ਕੈ ਰੀਸ। ਔਰ ਮੈਂ ਹਮੇਸ਼ਾ ਇਹ ਵਨ ਲਾਈਨਰ ਸਟੇਟਮੈਂਟ ਇਸਤੇਮਾਲ ਕਰਦਾ ਹੁੰਦਾ, 6 ਆਫ ਦਾ ਦਲਿਤਸ, ਬਾਈ ਦਾ ਦਲਿਤਸ, ਫॉर ਦਾ ਦਲਿਤਸ, ਔਰ ਅਸੀਂ ਇਸ ਪਾਰਟ ਤੋਂ ਬਹੁਤ ਬੁਰੀ ਤਰ੍ਹਾਂ ਪਛੜੇ। ਸੋ ਮੈਂ ਸਮਝਦਾ ਵੀ ਸਿੱਖ ਕੌਮ ਨੂੰ ਗੁਰੂ ਨੇ ਲੀਡਰਸ਼ਿਪ ਦਿੱਤੀ ਹੈ ਕੁੱਲ ਮਨੁੱਖਤਾ ਦੀ, ਔਰ ਉਸ ਦਾ ਰੋਲ ਮਾਡਲ ਅਸੀਂ
ਸਾਊਥ ਏਸ਼ੀਆ ਦੇ ਵਿੱਚ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਆਜ਼ਾਦ ਪ੍ਰਭੂ ਸੱਤਾ ਸੰਪੰਨ ਦੇਸ਼ ਖਾਲਿਸਤਾਨ, ਜਿੱਥੇ ਬਿਨਾਂ ਕਿਸੇ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਸਾਰੇ ਹੀ ਜਿਹੜੀ ਇਹ ਲਾਈਫ ਪਰਸੂਟ ਆਫ ਹੈਪੀਨੈਸ, ਲਿਬਰਟੀ, ਜਸਟਿਸ, ਉਹ ਸਿਸਟਮ ਅਸੀਂ ਕਾਇਮ ਕਰ ਸਕੀਏ। ਇਹ ਪੋਸੀਬਲ ਹੈ। ਅਸੀਂ ਬੀਤੇ ਦੇ ਵਿੱਚ ਕੀਤੇ 1849 ਤੱਕ। ਅਸੀਂ 1849 ਤੋਂ ਪਹਿਲਾਂ 1,45,000 ਸਕੁਅਰ ਮਾਈਲ ਟੈਰੀਟਰੀ ਦੇ ਜਿਹੜਾ ਅਸੀਂ ਇੰਨਾ ਵਿਸ਼ਾਲ ਰਾਜ ਸਾਡੇ ਕੋਲ ਸੀ, ਔਰ ਭਵਿੱਖ ਦੇ ਵਿੱਚ ਵੀ ਭਵਿੱਖ ਸਾਡੇ ਖਾਲਿਸਤਾਨ ਸਾਡੇ ਦਰ ਤੇ ਦਸਤਕ ਦੇ ਰਿਹਾ। ਇਹ ਸਾਨੂੰ ਰੋਕ ਨਹੀਂ ਸਕਦੇ ਸਾਡੇ ਕਾਫਲੇ ਨੂੰ। ਸਿਰਫ ਮੈਂ ਸਮਝਦਾ ਵੀ ਉਹ ਰਿਜ਼ੋਲਵ, ਉਹ ਡਿਟਰਮੀਨੇਸ਼ਨ ਜਿਹੜੀ ਗੁਰੂ ਨੇ ਸਿੱਖਾਂ 'ਚ ਭਰੀ, ਨਿਸ਼ਚੈ ਕਰ ਆਪਣੀ ਜੀਤ ਕਰੋ। ਇਸ ਗੱਲ ਦੇ ਉੱਤੇ ਨਿਸ਼ਚੈ, ਵਿਸ਼ਵਾਸ ਕਿ ਅਸੀਂ ਜਿੱਤਣਾ, ਤੇ ਜਿਵੇਂ ਯਹੂਦੀਆਂ ਦਾ ਨਾਰਾ ਸੀ, ਯੂ ਵਿਲ ਇਟ ਯੂ ਵਿਨ ਇਟ, ਇਹ ਸਭ ਤੋਂ ਅਹਿਮ ਗੱਲ ਹੈ ਇਸ ਵੇਲੇ। ਜੀ ਡਾਕਟਰ ਸਾਹਿਬ, ਤੁਸੀਂ ਇਹ ਜਿਹੜੀ ਗੱਲ ਕੀਤੀ ਹੈ ਖਿੱਤੇ ਦੀ, ਮਤਲਬ ਇਹਨੂੰ ਇੰਟਰਨੈਸ਼ਨਲ ਪਰਸਪੈਕਟਿਵ ਤੋਂ ਜੇ ਦੇਖੀਏ, ਪਾਕਿਸਤਾਨ ਦੇ ਤੇ ਇੰਡੀਆ ਦੇ ਰਿਲੇਸ਼ਨਸ ਦੇ ਵਿੱਚ ਉਹ ਇਸ ਖਿੱਤੇ ਨੂੰ, ਪੰਜਾਬ ਨੂੰ ਕਿਵੇਂ ਇਫੈਕਟ ਕਰਦੇ ਨੇ? ਰੀਸੈਂਟਲੀ ਰਸ਼ੀਆ ਦੇ ਵਿੱਚ ਨਵਾਜ਼ ਸ਼ਰੀਫ ਤੇ ਮੋਦੀ ਦੀ ਮੁਲਾਕਾਤ ਹੋਈ ਹੈ, ਜਿੱਥੇ ਜਿਹੜੀਆਂ ਠੰਡੀਆਂ ਪਈਆਂ ਹੋਈਆਂ ਗੱਲਾਂ ਸੀਗੀਆਂ ਉਹਨਾਂ ਦੇ ਮੁੜ ਰਿਵਾਈਵਲ ਦੀ ਗੱਲ ਤੁਰੀ ਕਿ ਹੁਣ ਮੁਲਾਕਾਤ ਹੋ ਗਈ, ਹੁਣ ਅਗਲੇ ਸਾਲ ਸਾਰਕ ਸਮਿਟ ਦੇ ਲਈ ਮੋਦੀ ਪਾਕਿਸਤਾਨ ਜਾਣਗੇ। ਤੇ ਨਾਲ ਹੀ ਅੱਜ ਦੀ ਸੀਗੀ ਕਿ ਅੱਜ ਦੀ ਹੈਗੀ ਹੈ ਖਬਰ ਕਿ ਰੀਸੈਂਟਲੀ ਕਿ ਉਹਨਾਂ ਉੱਥੇ ਬਾਰਡਰ ਦੇ ਉੱਤੇ ਉਹਨਾਂ ਦਾ ਇੰਡੀਆ ਦਾ ਡਰੋਨ ਫੜਿਆ ਗਿਆ, ਤੇ ਉਹ ਫੇਰ ਵਾਪਸ ਗੱਲ ਉੱਥੇ ਹੀ ਹੈ। ਮਤਲਬ ਇਹ ਜਿਹੜੇ ਰਿਲੇਸ਼ਨ ਨੇਗੇ ਇੰਡੀਆ ਤੇ ਪਾਕਿਸਤਾਨ ਦੇ, ਇਹਦੇ 'ਚ ਤੁਸੀਂ ਇਸ ਪੰਜਾਬ ਨੂੰ ਇਹ ਕਿਵੇਂ ਇਫੈਕਟ ਕਰਦੇ ਨੇ? ਦੇਖੋ, ਪਹਿਲੀ ਗੱਲ ਮੈਂ ਸਮਝਦਾ ਇੱਕ ਹਿਸਟਰੀ ਹੁੰਦੀ ਹੈ, ਇੱਕ ਸਾਈਕੋ ਹਿਸਟਰੀ ਹੁੰਦੀ। ਜੇ ਤੁਸੀਂ ਹਿੰਦੂ ਇੰਡੀਆ ਔਰ ਇਸਲਾਮਿਕ ਪਾਕਿਸਤਾਨ ਦੀ ਗੱਲ ਦੇਖਣੀ ਹੈ ਤੇ 1000 ਸਾਲ ਦੀ ਸਾਈਕੋ ਹਿਸਟਰੀ ਹੈ, ਉਹਨਾਂ ਦੀ ਰੂਲਰ ਦੀ, ਇਹਨਾਂ ਦੀ ਗੁਲਾਮ ਦੀ, ਔਰ ਬਿਲਟ ਇਨ ਹੇਟਰੇਡ ਹੈ। ਉਹ ਇੱਕ ਉੱਚ ਦੀ, ਇੱਕ ਚ ਨਿਵਾਈ ਦੀ, ਔਰ ਇਨਫੀਰੀਅਰਿਟੀ ਕੰਪਲੈਕਸ ਹੈ। ਅਸੀਂ ਸਮਝਦੇ ਹਾਂ ਵੀ ਸਿੱਖੀ ਸਿਧਾਂਤ, ਜੇ ਅਸੀਂ 18ਵੀਂ ਸਦੀ ਚ ਮੁਗਲਾਂ ਅਫਗਾਨਾਂ ਨਾਲ ਲੜੇ, ਭਾਵੇਂ ਉਹ ਦੋਨਾਂ ਦਾ ਹੀ ਮਜ਼ਹਬ ਇਸਲਾਮ ਸੀ, ਲੇਕਿਨ ਸਾਡੀ ਲੜਾਈ ਇਸਲਾਮ ਨਾਲ ਨਹੀਂ ਸੀ। ਇਹੀ ਕਾਰਨ ਸੀ ਪੀਰ ਬੁੱਧੂ ਸ਼ਾਹ ਹੋਏ, ਨਬੀ ਖਾਨ, ਗਨੀ ਖਾਨ ਹੋਏ, ਉਹ ਸਭ ਤੋਂ ਔਖੀਆਂ ਮੂਮੈਂਟਸ 'ਚ ਆ ਕੇ ਨਾਲ ਖਲੋਤੇ। ਇਸੇ ਤਰ੍ਹਾਂ ਅੱਜ ਇੱਕ ਗੱਲ ਸਾਨੂੰ ਬੜੀ ਕਲੀਅਰ ਕਰਨੀ ਬਣਦੀ ਹੈ ਕਿ ਸਾਡੀ ਲੜਾਈ ਹਿੰਦੂਆਂ ਨਾਲ ਨਹੀਂ ਹੈ, ਜਿਹੜੀ ਕਿ ਇੰਡੀਅਨ ਏਜੰਸੀਆਂ ਜਾਂ ਦੂਜਾ ਪੰਜਾਬ ਦੇ ਵਿੱਚ ਉਸ ਕਿਸਮ ਦੀ ਨਫ਼ਰਤ ਪੈਦਾ ਕਰਨ ਦਾ ਕੋਸ਼ਿਸ਼ ਕਰਦੀਆਂ ਨੇ। ਸਾਡੀ ਲੜਾਈ ਸਟੇਟ ਨਾਲ ਹੈ, ਔਰ ਉਹ ਸਟੇਟ ਜਿਹੜੀ ਅੱਜ ਹਿੰਦੂਤਵਾ ਦੇ ਉੱਤੇ ਜਿਹੜੀ ਹੈ ਖੜੀ ਹੈ। ਸੋ ਜਦੋਂ ਖਾਲਿਸਤਾਨ ਦੀ ਗੱਲ ਹੁੰਦੀ ਹੈ, ਸਰ ਸਿਮਰਜੀਤ ਸਿੰਘ ਮਾਨ ਹਮੇਸ਼ਾ, ਮੈਂ ਸਮਝਦਾ ਵੀ ਇਸ ਮੁੱਦੇ ਤੇ ਉਹਨਾਂ ਦੀ ਬੜੀ ਪਕੜ ਹੈ। ਜਦੋਂ ਇੰਟਰਨੈਸ਼ਨਲ ਪੋਲਿਟਿਕਸ ਦੀ ਗੱਲ ਹੁੰਦੀ ਹੈ, ਉਹ ਕੱਲਾ ਬਫਰ ਸਟੇਟ ਬਿਟਵੀਨ ਇੰਡੀਆ ਐਂਡ ਪਾਕਿਸਤਾਨ ਦੀ ਗੱਲ ਨਹੀਂ ਕਰਦੇ, ਨਾਲ ਚਾਈਨਾ ਵੀ ਕਹਿੰਦੇ ਨੇ ਜੀ। ਕਿਉਂਕਿ ਜੇ ਤੁਸੀਂ ਸਿੱਖ ਰਾਜ ਜਿਹਦੇ ਬਾਰਡਰ ਡਰਾ ਹੋਏ, ਇਧਰੋਂ ਜਦੋਂ ਤੁਸੀਂ ਕੁੱਲੂ ਮਨਾਲੀ ਵੱਲੋਂ ਰੋਹਤਾਂਗ ਪਾਸ ਤੋਂ ਜਾ ਕੇ ਸਿੱਖਾਂ ਨੇ ਜਦੋਂ ਤਿੱਬਤ, ਉਹ ਇੱਕ ਉਹਨਾਂ ਦਾ ਮਿਸ਼ਨ ਫੇਲ ਹੋਇਆ, ਫਿਰ ਲਦਾਖ ਵੱਲੋਂ ਗਏ, ਔਰ ਇਹ ਟ੍ਰਾਈਪਾਰਟਾਈਟ ਟ੍ਰੀਟੀ 1842 ਦੇ ਵਿੱਚ ਐਂਪਰਰ ਆਫ ਚਾਈਨਾ, ਦਲਾਈ ਲਾਮਾ ਆਫ ਤਿੱਬਤ ਤੇ ਸਰਕਾਰੇ ਖਾਲਸਾ ਜੀਓ, ਇਹ ਸ਼ੇਰ ਸਿੰਘ ਉਸ ਵੇਲੇ ਲਾਹੌਰ ਤਖਤ ਤੇ ਸੀ, ਇਹ ਹੋਈ ਕਿ ਭਾਈ ਇਹ ਤਿੱਬਤ ਬਫਰ ਸਟੇਟ ਹੈ। ਹੁਣ ਜਿਹੜੀ ਜਦੋਂ ਨਹਿਰੂ ਨੇ ਬਫਰ ਸਟੇਟ ਦੇ ਪਾਰਟ ਨੂੰ ਹਿਲਾਇਆ, ਤਿੱਬਤ ਚਾਈਨਾ ਨੇ ਐਨੈਕਸ ਕੀਤਾ। ਅੱਜ ਅਸੀਂ ਦੇਖ ਰਹੇ ਹਾਂ ਕਿ ਚਾਈਨਾ ਇੰਡੀਆ ਰਿਲੇਸ਼ਨਸ਼ਿਪ ਕਿੱਥੇ ਖੜੀ ਹੈ। 62 ਦੇ ਵਿੱਚ ਕੀ ਹੋਇਆ, 80,000 ਸਕੁਅਰ ਮਾਈਲ ਟੈਰੀਟਰੀ ਲੂਜ਼ ਕਰਕੇ ਬੈਠੇ। ਇਸੇ ਤਰ੍ਹਾਂ ਪਾਕਿਸਤਾਨ ਦੇ ਹਵਾਲੇ ਨਾਲ ਜਦੋਂ ਤੁਸੀਂ ਅੱਜ ਗੱਲ ਕਰ ਰਹੇ ਹੋ, ਅੱਜ ਹੀ ਪਾਕਿਸਤਾਨ ਨੇ ਇਸਲਾਮਾਬਾਦ 'ਚ ਇੰਡੀਅਨ ਐਮਬੈਸਡਰ ਨੂੰ ਸੱਦਿਆ। ਉਹ ਜਿਹੜਾ ਇਹ ਹੁੰਦਾ ਇੱਕ ਸਨਬ ਹੁੰਦਾ ਡਿਪਲੋਮੈਟਿਕ ਕਿ ਬਈ ਤੁਹਾਡਾ ਸਪਾਈਂਗ ਮਿਸ਼ਨ ਉੱਥੇ ਆਇਆ, ਬਾਰਡਰ ਤੇ ਫਾਇਰਿੰਗ ਚੱਲ ਰਹੀ ਹੈ। ਜੇ 2 ਦਿਨ ਪਹਿਲਾਂ ਜਿਹੜਾ ਉਹ ਰਸ਼ੀਆ ਦੇ ਵਿੱਚ ਬੜੀ ਲਵੀ ਡਵੀ ਸਟੇਟਮੈਂਟ ਦੋਨਾਂ ਦੀ ਆਈ, ਉਹਨਾਂ ਨੇ ਕਸ਼ਮੀਰ ਵੀ ਉਹਦੇ ਚੋਂ ਗਾਇਬ ਕਰ ਦਿੱਤਾ। ਇਹੀ ਕਾਰਨ ਹੈ ਕਿ ਸੈਯਦ ਅਲੀ ਸ਼ਾਹ ਗਿਲਾਨੀ ਨੇ ਪਾਕਿਸਤਾਨੀ ਹਾਈ ਕਮਿਸ਼ਨਰ ਦਾ ਈਦ ਦਾ ਇਫਤਾਰ ਪਾਰਟੀ ਦਾ ਜਿਹੜਾ ਇਨਵੀਟੇਸ਼ਨ ਐਕਸੈਪਟ ਨਹੀਂ ਕੀਤਾ। ਸੋ ਅਸੀਂ ਸਮਝਦੇ ਹਾਂ ਢਿੱਲ ਲਾ ਲੈਣ ਅਮਰੀਕਨ, ਕਿਉਂਕਿ ਅਮਰੀਕਨ ਪ੍ਰੈਸ਼ਰ ਹੁੰਦਾ ਇਹਨਾਂ ਦੇ ਦੋਨਾਂ ਤੇ, ਜੀ ਗੱਲਬਾਤ ਕਰੋ, ਇਹ ਕਰਦੇ ਨੇ। ਇਹ ਸਾਈਕੋ ਹਿਸਟਰੀ ਔਰ ਇੰਡੀਅਨ ਮੈਂਟੈਲਿਟੀ ਜਿਹਨੇ ਪਾਕਿਸਤਾਨ ਨੂੰ ਐਕਸੈਪਟ ਹੀ ਨਹੀਂ ਕੀਤਾ ਅੱਜ ਤੱਕ ਵੀ। ਸੋ ਸਿੱਖ ਇਹਦਾ ਆਨਸਰ ਨੇ। ਇਹ ਗੱਲ ਪੱਛਮੀ ਜਗਤ ਨੂੰ ਅੱਜ ਸਮਝ ਆ ਜਾਏ, ਹੋਰ 50 ਸਾਲ ਬਾਅਦ ਸਮਝ ਆਏ, ਸਾਊਥ ਏਸ਼ੀਆ 'ਚ ਪਰਮਾਨੈਂਟ ਪੀਸ ਐਂਡ ਸਟੇਬਿਲਿਟੀ ਕਦੇ ਨਹੀਂ ਹੋ ਸਕਦੀ। ਇਹ ਤੀਜੀ ਧਿਰ ਖੜੀ ਕੀਤੀ ਹੈ ਅਕਾਲ ਪੁਰਖ ਨੇ, ਨਾ ਕੋਈ ਹਿੰਦੂ ਨਾ ਮੁਸਲਮਾਨ ਦੇ ਨਾਲ, ਜਾਂ ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥ ਮੀਆਂ। ਇਹ ਜਿਹੜੀ ਖਾਲਸਾ ਪੰਥ ਹੀ ਜਾਮਣੀ ਹੈ ਉਸ ਖਿੱਤੇ 'ਚ, ਔਰ ਬਫਰ ਸਟੇਟ ਖਾਲਿਸਤਾਨ ਦੀ ਜਿਹੜੀ ਬਾਰਡਰ ਸਾਡੇ ਸਿਰਫ ਭਾਰਤ ਔਰ ਪਾਕਿਸਤਾਨ ਨਾਲ ਨਹੀਂ,
ਈਵਨ ਚਾਈਨਾ ਦੇ ਨਾਲ, ਕਿਉਂਕਿ ਲਾਹੌਲ ਸਪੀਤੀ, ਸ਼ਿਵਾਲਿਕ ਹਿਲਸ ਇਹ ਨੈਚੁਰਲ ਪਾਰਟ ਨੇ ਸਾਡੇ ਰਾਜ ਦੇ। ਇਹੀ ਅਲਟੀਮੇਟਲੀ ਦੁਨੀਆ ਦਾ 1/4 ਹਿੱਸਾ ਮਨੁੱਖਤਾ ਦਾ ਉੱਥੇ ਵੱਸਦਾ ਹੈ। ਦੋਨੋਂ ਇਰਰਿਸਪੌਂਸਿਬਲ ਨਿਊਕਲੀਅਰ ਪਾਵਰਸ ਨੇ, ਇੰਡੀਆ ਔਰ ਪਾਕਿਸਤਾਨ, ਔਰ ਅਸੀਂ ਸਮਝਦੇ ਹਾਂ ਵੀ ਬਫਰ ਸਟੇਟ ਦਾ ਬਣਨਾ ਦੋਨਾਂ ਨੂੰ ਅੱਡ ਕਰ ਦਿੰਦਾ ਹੈ। ਸਾਡੀ ਨਾ ਪਾਕਿਸਤਾਨ ਨਾਲ ਹੌਸਟਿਲਿਟੀ ਹੈ, ਤੇ ਜਦੋਂ ਅਸੀਂ ਇਹਨਾਂ ਨਾਲ ਅਕਾਊਂਟ ਸੈਟਲ ਕਰ ਲਿਆ ਫਿਰ ਸਾਡੀ ਇਹਨਾਂ ਦੇ ਨਾਲ ਵੀ ਕੋਈ ਸਟੇਟ ਨਾਲ ਕੋਈ ਹੌਸਟਿਲਿਟੀ ਨਹੀਂ ਹੋਏਗੀ। ਇਹ ਜਮਣਾ ਪਾਰ ਜਾ ਕੇ ਆਪਣੇ ਗਣੇਸ਼ ਨੂੰ ਦੁੱਧ ਪਿਉਣ, ਕੋਈ ਸੱਪਾਂ ਦੀ ਪੂਜਾ ਕਰਨ, ਸਾਨੂੰ ਕੀ ਇਤਰਾਜ਼ ਹੋ ਸਕਦਾ? ਤੇ ਅਸੀਂ ਇਹਨਾਂ ਦੇ ਵਿਚਕਾਰ ਜਿਹੜੇ ਹੈ ਇਹਨਾਂ ਦੋਨਾਂ ਨੂੰ ਸੈਪਰੇਟ ਕਰਕੇ ਉਸ ਖਿੱਤੇ ਦਾ ਇੱਕ ਚੰਗਾ ਇਤਿਹਾਸ ਜਿਹੜਾ ਆਪਸੀ ਕੋਐਗਜ਼ਿਸਟੈਂਸ ਦਾ ਹੋਏਗਾ, ਉਹਨੂੰ ਸਿਰਫ ਤੇ ਸਿਰਫ ਖਾਲਸਾ ਫੈਸਿਲਿਟੇਟ ਕਰ ਸਕਦਾ, ਹੋਰ ਕੋਈ ਸੋਲੂਸ਼ਨ ਨਹੀਂ ਹੈ ਇਸ ਗੱਲ ਦਾ। ਜੀ ਧਾਮੀ ਸਾਹਿਬ, ਤੁਸੀਂ ਸਾਡਾ ਸਮਾਂ ਅੰਤ ਵੱਲ ਜਾ ਰਿਹਾ ਹੈ, ਤੁਸੀਂ ਸਾਡੇ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ? ਤੁਸੀਂ ਪਹਿਲੀ ਵਾਰ ਸਾਡੇ ਸਟੂਡੀਓ 'ਚ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ। ਦੇਖੋ ਜੀ, ਤੁਹਾਡਾ ਥੈਂਕਸ, ਤੁਸੀਂ ਮੈਨੂੰ ਸਮਾਂ ਦਿੱਤਾ। ਤੇ ਜਿਹੜਾ TV 84 ਹੈ ਔਰ ਸਪੈਸ਼ਲੀ ਡਾਕਟਰ ਅਮਰਜੀਤ ਸਿੰਘ TV 84 ਰਾਹੀਂ ਦਰਸ਼ਕਾਂ ਦੇ ਹੋਰ ਜ਼ਿਆਦਾ ਰੂਬਰੂ ਹੁੰਦੇ ਆ। ਮੈਨੂੰ ਇਹ ਤਾਂ ਨਹੀਂ ਪਤਾ ਅਮਰੀਕਾ 'ਚ ਕਿੰਨਾ ਜਾਂ ਇਹਨੂੰ TV ਤੇ ਕਿੰਨੇ ਲੋਕ ਦੇਖਦੇ ਆ, ਪਰ ਨੈਟ ਤੇ ਮੈਨੂੰ ਪਤਾ ਯੂਥ ਜਿਹੜੀ ਬਹੁਤ ਇਹ ਤੋਂ ਮੋਟੀਵੇਟ ਹੁੰਦੀ ਹੈ, ਸਾਰੇ ਜਿਹੜਾ YouTube ਰਾਹੀਂ ਦੇਖਦੇ ਆ। ਸੋ ਇਹ ਜਿਹੜੀ ਬ੍ਰੇਨ ਸਟੋਰਮਿੰਗ ਐਕਸਰਸਾਈਜ਼ ਕਹਿ ਲਈਏ ਜਾਂ ਬਹੁਤਿਕ ਪੱਧਰ ਤੇ ਖਾਲਿਸਤਾਨ ਦੀ ਗੱਲਾਂ ਉਹਨਾਂ ਰਚਨਾ ਕਰਨੀ ਬਹੁਤਿਕ ਪੱਧਰ ਤੇ, ਇੰਟੈਲੈਕਚੁਅਲ ਲੈਵਲ ਤੇ, ਉਹ ਤੁਸੀਂ ਬਹੁਤ ਵੱਡੀ ਇੱਕ ਸੇਵਾ ਕਰ ਰਹੇ ਜਾਂ ਹੋਰ ਖਾਲਸਾ ਪੰਥ ਦੀਆਂ ਜਿੰਨੀਆਂ ਸਮੱਸਿਆਵਾਂ ਜਾਂ ਉਹਨੂੰ ਜਾਗਰੂਕ ਕਰਨਾ ਖਾਲਸਾ ਪੰਥ ਨੂੰ। ਔਰ ਦਲ ਖਾਲਸਾ ਜਿਹੜਾ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਅਸੀਂ ਇਹਨੂੰ ਗਰਾਊਂਡ ਲੈਵਲ ਤੇ ਐਕਟਿਵਿਜ਼ਮ ਜਿਹਨੂੰ ਕਹਿੰਦੇ ਆ, ਉਹ ਸਾਡੇ ਵੀ ਸਾਰੇ ਪ੍ਰੋਗਰਾਮ, ਸਾਡੇ ਸਾਰੇ ਜੋ ਵੀ ਅਸੀਂ ਉੱਥੇ ਕਰਦੇ ਆ ਜੀ, ਮਾਰਚ, ਸੈਮੀਨਾਰਸ ਜਾਂ ਹੋਰ ਪ੍ਰੋਗਰਾਮ ਹੁੰਦੇ ਆ, ਉਹ ਸਾਰੇ ਇਹਦੇ ਉੱਤੇ ਕੇਂਦਰਿਤ ਹੁੰਦੇ ਆ ਕਿ ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਹੋਵੇ ਜਿਨ੍ਹਾਂ ਨੂੰ ਨਹੀਂ, ਔਰ ਜਿਹੜੇ ਇਸ ਮਾਰਗ ਤੇ ਤੁਰੇ ਹੋਏ ਆ ਉਹਨਾਂ 'ਚ ਹੋਰ ਦ੍ਰਿੜਤਾ ਆਵੇ। ਚਾਹੇ ਉਹ 26 ਜਨਵਰੀ ਆ ਜਿਹਨੂੰ ਅਸੀਂ ਐਜ਼ ਏ ਬਟਰੇਲ ਡੇ ਮਨਾਉਂਦੇ ਆ ਜੀ, ਉਹ ਤੋਂ ਬਾਅਦ ਸਿੱਖ ਨੈਸ਼ਨਲ ਡੇ ਅਸੀਂ ਕਹਿੰਦੇ ਆ ਕਿ 13 ਅਪ੍ਰੈਲ ਹੈ ਜਿਹੜਾ ਸਾਡਾ ਵਿਸਾਖੀ ਦਾ ਦਿਹਾੜਾ ਹੈ, ਉਹ ਸਾਡਾ ਸਿੱਖ ਨੈਸ਼ਨਲ ਡੇ ਹੈ। 15 ਅਗਸਤ ਨੂੰ ਤੋਂ ਪਹਿਲਾਂ ਅਸੀਂ 13 ਅਗਸਤ ਕੌਮ ਨੂੰ ਸਾਰੀ ਨੂੰ ਸੱਦਾ ਦਿੰਦੇ ਹਾਂ ਕਿ ਅੱਜ ਤੁਸੀਂ ਸੰਕਲਪ ਦਿਵਸ ਵਜੋਂ ਮਨਾਓ ਜੀ, ਆਜ਼ਾਦੀ ਸੰਕਲਪ ਦਿਵਸ। ਕਿਉਂ 14 ਅਗਸਤ ਨੂੰ ਪਾਕਿਸਤਾਨ ਆਜ਼ਾਦ ਹੋ ਗਿਆ, 15 ਨੂੰ ਸਾਡਾ ਹਿੰਦੂ ਭਾਈਚਾਰਾ ਬਹੁ ਗਿਣਤੀ ਜਿਹਨੂੰ ਨਾਮ ਡੈਮੋਕ੍ਰੇਸੀ ਦਾ ਦਿੰਦੇ ਆ, ਲੇਕਿਨ ਉਹ ਬਹੁ ਗਿਣਤੀ ਦਾ ਰਾਜ ਹੈ। ਸੋ 13 ਅਸੀਂ ਵੀ ਆਪਣਾ ਕਰੀਏ, ਹਿਊਮਨ ਰਾਈਟਸ ਡੇ ਮਨਾਉਂਦੇ ਆ, ਔਰ ਉਹ ਬਿਲਕੁਲ ਵੱਖਰਾ ਹੁੰਦਾ ਹੈ। ਇਸ ਵਾਰੀ ਅਸੀਂ ਜਿਸ ਤਰ੍ਹਾਂ ਦੱਸਿਆ ਕਿ ਕਰੀਬ 700 ਫੈਮਲੀਜ਼ ਅਸੀਂ ਇਕੱਠੀਆਂ ਕੀਤੀਆਂ, ਜਿਹਨੇ ਉਹ ਆਪਣੀਆਂ ਫੋਟੋ ਲੈ ਕੇ, ਜਿਹੜੇ ਬੱਚੇ ਸਟਿਲ ਮਿਸਿੰਗ ਹੈ ਜੀ, ਉਹ ਉੱਥੇ ਆਏ ਔਰ ਇੱਕ ਮੈਸੇਜ ਦਿੱਤਾ ਦੁਨੀਆ ਨੂੰ ਕਿ ਜੇ ਮੰਨ ਲਿਆ ਜਾਵੇ 700 ਹੀ ਤੁਹਾਡੇ ਹਿਸਾਬ ਨਾਲ ਗੈਰ ਕਾਨੂੰਨੀ ਸੀਗੇ ਬੱਚੇ, ਗਲਤ ਕਾਰਵਾਈਆਂ ਸੀ ਉਹਨਾਂ ਦੇ ਹਿਸਾਬ ਨਾਲ, ਤਾਂ ਵੀ ਸਾਨੂੰ ਉਹ ਲਾ ਤਾਂ ਦੱਸੋ ਜਿਹਦੇ ਅਧੀਨ ਤੁਸੀਂ ਇਹਨਾਂ ਨੂੰ ਗਾਇਬ ਕੀਤਾ। ਉਹ ਕਿਹੜਾ ਇੰਡੀਅਨ ਕਨਸਟੀਟਿਊਸ਼ਨ ਹੈ, ਕਿਹੜੀ ਧਾਰਾ, ਕੀ ਸੰਵਿਧਾਨ ਹੈ ਤੁਹਾਡਾ ਜਿਹੜੇ ਤੁਸੀਂ ਗਾਇਬ ਹੀ ਕਰ ਦਿੱਤੇ ਬੱਚੇ। ਉਹ ਪੇਰੈਂਟਸ ਨੂੰ ਅਜੇ ਤਾਈਂ ਉਹਨਾਂ ਨੂੰ ਇਹ ਵੀ ਨਹੀਂ ਪਤਾ, ਉਹ ਨਹੀਂ ਭੋਗ ਨਹੀਂ ਪਾਏ। ਸੋ 700 ਨਹੀਂ ਹੈ, ਬਹੁਤ ਜ਼ਿਆਦਾ, ਲੇਕਿਨ 700 ਫੋਟੋ ਕਰੀਬ ਉੱਥੇ ਅਸੀਂ ਰੱਖੀ। ਫਿਰ ਅਸੀਂ ਘੱਟ ਗਿਣਤੀਆਂ ਨੂੰ ਇਕੱਠੇ ਕਰਕੇ ਦਿੱਲੀ 'ਚ ਜਿਹੜਾ ਸਿੱਖ ਜੀਨੋਸਾਈਡ ਹੈ ਇਹ ਮਨਾਉਂਦੇ ਆ। ਸੋ ਜਿਹੜਾ ਕੌਮ ਨੂੰ ਮੈਸੇਜ ਦੇਣਾ, ਸਾਨੂੰ ਜਿਹੜਾ ਮੈਂ ਇੱਕ ਗੱਲ ਕਹਿਣਾ ਹੁੰਦਾ ਕਿ ਹਰੇਕ ਜਿਹੜਾ ਸਿੱਖ ਹੈ ਨਾ ਉਹ ਗੁਰੂ ਦਾ ਅੰਬੈਸਡਰ ਹੈ। ਆਪਾਂ ਕਹਿੰਦੇ ਆ ਕਿ ਬ੍ਰਾਂਡਸ ਦੇ ਅੱਜ ਕੱਲ੍ਹ ਅੰਬੈਸਡਰ, ਅੱਜ ਕੱਲ੍ਹ ਦਾ ਫੁੱਟਬਾਲ, ਹਾਕੀ ਜਾਂ ਜਿੰਨੇ ਪ੍ਰੋਡਕਟਸ ਆ ਇਹਦੇ ਵੀ ਅੰਬੈਸਡਰਸ ਹੁੰਦੇ ਆ। ਸਿੱਖ ਵੀ ਗੁਰੂ ਮਾਰੇ ਲਾਖੋਂ ਨਰ ਜਗ ਕੇ ਇੱਕ ਥਾਂ ਹੈ, ਤਹ ਮੈਂ ਮਿਲੇ ਏਕ ਸਿੱਖ ਜਾਂ ਹੈ, ਸਭ ਮੈਂ ਪ੍ਰਥਮ ਪਛਾਣੂ ਪਰੇ, ਪਛੇ ਨਾ ਛੁਪੇ ਕੈਸੋਂ ਕਰੇ। ਉਹ ਲੋਕ ਨਹੀਂ ਸਕਦਾ ਗੁਰੂ ਮਾ, ਸਭ ਨੂੰ ਪਤਾ ਲੱਗਦਾ। ਸੋ ਅਸੀਂ ਹਰੇਕ ਸਿੱਖ ਗੁਰੂ ਦੇ ਅੰਬੈਸਡਰ ਹੈ। ਸਾਨੂੰ ਆਪਣਾ ਕਿਰਦਾਰ ਸਭ ਕੁਝ ਬਹੁਤ ਉੱਚਾ ਸੁੱਚਾ ਬਣਾਉਣਾ ਚਾਹੀਦਾ ਹੈ, ਔਰ ਆਪਣੀ ਸ਼ਖਸੀ ਰਹਿਣੀ ਦੇ ਨਾਲ ਨਾਲ ਪੰਥਕ ਰਹਿਣੀ ਦਾ ਹਿੱਸਾ ਬਣਦੇ ਹੋਏ ਕੌਮ ਦੀ ਆਜ਼ਾਦੀ ਲਈ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਜੀ, ਜਿਸ ਤਰ੍ਹਾਂ ਦਾ ਉਹ ਪਾ ਸਕਦਾ। ਔਰ ਗੁਲਾਮੀ ਦਾ ਅਹਿਸਾਸ ਹੋਣਾ ਚਾਹੀਦਾ, ਉਹਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਇੱਕ ਸਿੱਖ ਕੌਮ ਹੈ, ਅਸੀਂ ਗੁਲਾਮ ਹੈ, ਸਾਡਾ ਆਪਣਾ ਕੋਈ ਘਰ ਨਹੀਂ, ਅਸੀਂ ਉਹ ਘਰ ਪ੍ਰਾਪਤ ਕਰਨਾ ਹੈ ਆਪਣੇ ਬੱਚਿਆਂ ਤੱਕ। ਅੱਗੇ ਇਹ ਵੀ ਗੁੜਤੀ ਸਾਨੂੰ ਦੇਣੀ ਚਾਹੀਦੀ ਹੈ, ਜਿਹੜੀ ਜਦੋਂ ਅਸੀਂ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹਾਂ, ਉਹ ਤੁਹਾਨੂੰ ਛੱਡ ਦਿਆਂਗੇ ਫਿਰ ਕੀ ਕਰੋਗੇ, ਉਹ ਕਹਿੰਦੇ ਅਸੀਂ ਉਦੋਂ ਤੱਕ ਲੜਦੇ ਰਹਾਂਗੇ ਜਦੋਂ ਤੱਕ ਅਸੀਂ ਜ਼ੁਲਮ ਖਤਮ ਨਹੀਂ ਕਰ ਦਿੰਦੇ ਜਾਂ ਅਸੀਂ ਆਜ਼ਾਦ ਨਹੀਂ ਹੋ ਜਾਂਦੇ। ਸੋ ਅਸੀਂ ਵੀ ਉਦੋਂ ਤੱਕ ਇਸ ਸੰਘਰਸ਼ ਨੂੰ ਜਾਰੀ ਰੱਖਣ ਲਈ ਦ੍ਰਿੜ ਹੈ।
ਜਦੋਂ ਤੱਕ ਅਸੀਂ ਆਜ਼ਾਦ ਨਹੀਂ ਹੋ ਜਾਂਦੇ ਸਾਡਾ ਆਪਣਾ ਘਰ ਨਹੀਂ ਹੁੰਦਾ। ਸੋ ਇਹਦੇ ਲਈ ਅਸੀਂ ਸਹਿਯੋਗ ਦੀ ਆਸ ਵੀ ਕਰਦੇ ਹਾਂ। ਜੀ ਜੀ ਧਾਮੀ ਸਾਹਿਬ, ਤੁਹਾਡਾ ਆਪਣੇ ਵਿਚਾਰ ਸਾਂਝੇ ਕਰਨ ਲਈ ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸਾਡਾ ਸਮਾਂ ਹੁਣ ਸਮਾਪਤੀ ਵੱਲ ਜਾ ਰਿਹਾ। ਵਿਊਅਰਸ, ਤੁਸੀਂ ਖਾਲਿਸਤਾਨ ਦੇ ਮੁੱਦੇ ਤੇ, ਸਿੱਖ ਸੋਵਰਨਿਟੀ ਦੇ ਮੁੱਦੇ ਤੇ ਡਾਕਟਰ ਅਮਰਜੀਤ ਸਿੰਘ ਤੇ ਹਰਚਰਨਜੀਤ ਸਿੰਘ ਧਾਮੀ ਦੇ ਵਿਚਾਰ ਸੁਣੇ ਨੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਹੀ ਹੋਰ ਮੁੱਦਿਆਂ ਦੇ ਨਾਲ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਹਾਂਗੇ। ਤਦ ਤੱਕ ਲਈ ਮੈਨੂੰ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।